If you win this election, ਤੁਸੀਂ ਇਹ ਜਿਹੜੀ transparency ਤੇ accountability ਦੀ ਗੱਲ ਕਰਦੇ, how can you bring it about? When I get on the board, I'll make sure that everything is transparent. Everything people should know that why these money hasn't gone, right? So ਦੇਖੋ ਆਪਾਂ ਟੈਕਸ ਤਾਂ ਵਧਾ ਰਹੇ ਹੈਗੇ ਹਰ ਇੱਕ ਚੀਜ਼ ਦਾ ਹਨਾ ਵਧ ਰਿਹਾ ਹੈਗਾ ਆਪਾਂ ਉਹ ਕਿਉਂ ਨਹੀਂ ਆਪਾਂ ਯੂਜ਼ ਮਨੀ ਉਹ ਕਰਦੇ ਜਿਹੜੀ ਆਪਣੇ ਕੋਲ ਹੈਗੀ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਯੂਜ਼ ਕਰੀਏ ਜਿੱਥੇ ਫੰਡਸ ਜਿੱਥੇ ਲੋੜ ਹੈਗੀ ਆ ਰਾਈਟ ਮੈਂ ਇੱਕ ਐਗਜ਼ਾਮਪਲ ਦਿੰਦਾ ਡਿਵੈਲਪਮੈਂਟ ਦੀ ਆਪਣੇ ਇੱਥੇ ਮੈਂ 40-50 ਫੈਮਲੀਆਂ ਨੂੰ ਜਾਣਦਾ ਜਿਹੜੇ ਇੱਥੋਂ ਮੂਵ ਹੋ ਕੇ ਗਏ ਆ ਸਾਡੇ ਸਲਮੇ ਦੇ ਏਰੀਆ ਸਰਾਊਂਡਿੰਗ ਤੋਂ ਅੱਛਾ ਠੀਕ ਹੈ ਰੀਜ਼ਨ ਇਹ ਆ ਕਿਉਂਕਿ ਇੱਥੇ ਤੁਸੀਂ ਕੋਈ ਵੀ ਕੰਮ ਕਰਦੇ ਆ ਫੋਰ ਐਗਜ਼ਾਮਪਲ ਜੇ ਡਿਵੈਲਪਮੈਂਟ ਆਪਣੇ ਘਰੇ ਹੀ ਲੈਂਦੇ ਆ ਤੁਸੀਂ ਤੇ ਤੁਸੀਂ 3000 ਸਕੁਅਰ ਫੀਟ ਦਾ ਆਪਣਾ ਕਸਟਮ ਹੋਮ ਬਣਾਉਣਾ ਉਹਦੇ ਵਿੱਚ $70,000-80,000 ਤਾਂ ਸਿਟੀ ਵਾਲੇ ਲੈ ਜਾਂਦੇ ਆ ਫੀਸਾਂ ਦੇ ਵਿੱਚ ਆਪਣੇ ਕਨੈਕਸ਼ਨ ਵਾਟਰ ਕਨੈਕਸ਼ਨ ਸੀਵਰ ਕਨੈਕਸ਼ਨ ਉਹਨਾਂ ਦੀਆਂ ਡਿਵੈਲਪਮੈਂਟ ਫੀਸ ਪਲਾਨ ਉਹ ਹਾਂ ਆਪਾਂ ਇੱਕ ਵਨ ਆਫ ਦਾ ਮੇਨ ਮੁੱਦਾ ਤਿੰਨਾਂ ਦੇ ਵਿੱਚੋਂ ਜੋਬ ਕ੍ਰੀਏਸ਼ਨ ਕਰਨੀ ਹੈ ਹਾਈ ਪੇ ਜੋਬਾਂ ਨਿਆਣਿਆਂ ਲਈ ਇੱਥੇ ਲਈ ਨਿਊ ਜਨਰੇਸ਼ਨ ਲਈ ਕਰਨੀਆਂ ਮੈਂ ਜ਼ਰੂਰ ਕਰੂੰਗਾ ਜਦੋਂ ਮੈਂ ਬੋਰਡ 'ਤੇ ਜਾਊਂਗਾ ਪਹਿਲੀ ਗੱਲ ਆ ਮੈਂ ਮਾਰਕੀਟਿੰਗ ਕ੍ਰੀਏਟ ਕਰਨੀ ਹੈਗੀ ਆ ਭਾਵੇਂ $40-50 ਮਿਲੀਅਨ ਲੱਗ ਜਾਵੇ ਇਹਨੂੰ ਮਾਰਕੀਟਿੰਗ ਦੇ ਬੇ ਏਰੀਆ ਤੋਂ ਲਿਆਵਾਂਗੇ ਸਿਲਿਕੋਨ ਦੀਆਂ ਵੈਲੀਜ਼ ਇੱਥੇ ਲੈ ਕੇ ਆਵਾਂਗੇ ਉਹਨਾਂ ਦੀਆਂ ਵੱਡੇ ਇੰਡਸਟਰੀ ਲਾਵਾਂਗੇ ਜਿੱਥੇ ਫਾਰਮਿੰਗ ਜਿੱਥੇ ਡੈਡ ਕਰ ਰਹੇ ਆ LA ਦੀ ਇੰਡਸਟਰੀਅਲ ਨੂੰ ਇੱਥੇ ਲੈ ਕੇ ਆਵਾਂਗੇ ਉਹਨਾਂ ਦੀਆਂ ਆਪਾਂ ਉਹਨਾਂ ਨੂੰ 6 ਮਹੀਨਿਆਂ ਲਈ 7 ਲਈ ਜਾਂ ਜੋ ਕੁਛ ਵੀ ਆ ਉਹਨਾਂ ਨੂੰ ਆਪਾਂ ਸਕਿਲਡ ਵਰਕਰ ਦੇਵਾਂਗੇ ਆਪਣੇ ਸਕੂਲਾਂ 'ਚੋਂ ਕਾਲਜਿਸ ਤੋਂ ਟ੍ਰੇਡ ਕਰਕੇ ਉਹਨਾਂ ਨੂੰ ਦੇਵਾਂਗੇ 6 ਮਹੀਨੇ ਉਹਨਾਂ ਨੂੰ ਪੇ ਨਹੀਂ ਕਰਨੀ ਪਊਗੀ ਉਹ ਪਰ ਪ੍ਰੋਮਿਸ ਕਰਨ ਸਾਡੇ ਨਾਲ ਕਿ ਅਸੀਂ ਇੱਥੇ ਇਨਸੈਂਟਿਵ ਹੋਣਗੇ ਨਹੀਂ ਇੱਥੇ 3000-10,000 ਜੌਬਾਂ ਇੱਥੇ ਦੀਆਂ ਕ੍ਰੀਏਟ ਕਰੂਗੇ ਲੋਕਲ ਬੰਦਿਆਂ ਨੂੰ ਹਾਇਰ ਕਰੂਗੇ ਵੀ ਨੀਡ ਟੂ ਕ੍ਰੀਏਟ ਮੋਰ ਜੌਬ ਜੇ ਜੌਬਾਂ ਹੀ ਨਹੀਂ ਹੋਗੀਆਂ ਤਾਂ ਤੁਸੀਂ ਬਾਕੀ ਦੇ ਸੇਫਟੀ ਨੂੰ ਕੀ ਕਰੋਗੇ ਸੇਫਟੀ ਇਜ਼ ਨੰਬਰ 1 ਪ੍ਰਾਇਓਰਟੀ ਵੀ ਸ਼ੁਡ ਨੀਡ ਇਟ ਫॉर ਟੂ ਪ੍ਰੋਟੈਕਟ ਆਰ ਪੀਪਲ ਐਂਡ ਸੋ ਐਜ਼ ਅ ਰੂਰਲ ਕਮਿਊਨਿਟੀ ਉਹ ਜੁਟ ਜਾਂਦੇ ਆ ਜੇ ਉਹਨਾਂ ਨੂੰ 5 ਮਹੀਨੇ ਹੋ ਗਏ ਕੰਟੀਨਿਊ ਕਾਲਾਂ ਕਰੀਦੀਆਂ ਦੇ ਡੋਨਟ ਆਨਸਰ ਦ ਫੋਨ ਦੇ ਡੋਨਟ ਕਾਲ ਯੂ ਬੈਕ ਦੇ ਸੇ ਵੀ ਵਿਲ ਪਿਕ them up ਟੇਕ them ਕਿੰਗਸ ਕਾਉਂਟੀ ਕਾਲ ਕਰੋ ਵਿਦਨ 1 ਵੀਕ ਦੇ ਵਿੱਚ ਆ ਕੇ ਚੁੱਕਦੇ ਆ ਫਰੈਜ਼ਨੋ ਵਾਲੇ ਕਿਉਂ ਨਹੀਂ ਚੁੱਕਦੇ ਇਹੀ ਤਾਂ ਗੱਲ ਹੈ ਕਿਉਂ ਨਹੀਂ ਚੁੱਕਦੇ ਹੈਗੇ ਤੁਹਾਡੇ ਪੈਸੇ ਤੁਸੀਂ ਪੇ ਕਰਦੇ ਆ ਉਹ ਲੋਕਾਂ ਨੂੰ ਥ੍ਰੈਟਸ ਆ ਲੋਕੀ ਐਤਕੀ ਕੰਫਰਟੇਬਲ ਨਹੀਂ ਫੀਲਿੰਗ ਕਰਦੇ ਹੈਗੇ ਬਾਹਰ ਜਿੱਥੇ ਹੋਮਲੈਸ ਆ ਇਹ ਭਾਜੀ ਆਪਣੀ ਇਕੱਲੀ ਕਾਉਂਟੀ ਦੀ ਨਹੀਂ ਬੈਕਰ ਸਪੀਡ ਡਾਊਨਟਾਊਨ 'ਚ ਜਾਓ ਹਜ਼ਾਰਾਂ ਲੋਕੀ ਉੱਤੇ ਬੈਠੇ ਆ ਇਹ ਤਾਂ ਸਟੇਟ ਨੂੰ ਸੋਚਣਾ ਪੈਣਾ ਕਿ ਇਹਨਾਂ ਨੂੰ ਤੁਸੀਂ ਪੈਸੇ ਪੇ ਕਰਕੇ ਨਹੀਂ ਹੋ ਸਕਦੇ ਹੈਗੇ ਤੁਸੀਂ ਇਹਨਾਂ ਦੇ ਮੈਂਟਲ ਜਿਹੜੇ ਇਲਨੈਸ ਆ ਇਹਨਾਂ ਨੂੰ ਤੁਸੀਂ ਸੋਸ਼ਲ ਇਹਨਾਂ ਨੂੰ ਤੁਸੀਂ ਹਸਪੀਟਲਾਂ 'ਚ ਦਾਖਲ ਕਰਵਾਵੋ ਤੁਸੀਂ ਇਹਨਾਂ ਨੂੰ ਟ੍ਰੀਟਮੈਂਟ ਦੇਵੋ ਤਾਂ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਲਬੀਰ ਸਿੰਘ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਜੁੜ ਬੈਠੇ ਨੇ ਫਰੈਜ਼ਨੋ ਕਾਉਂਟੀ ਦੇ ਲਈ ਡਿਸਟ੍ਰਿਕਟ 4 ਜਿਹੜੀ ਸੁਪਰਵਾਈਜ਼ਰ ਦੀ ਆ ਉਸ ਦੇ ਕੈਂਡੀਡੇਟ ਨਰਿੰਦਰ ਨਿਕ ਸਹੋਤਾ ਕੀ ਇਹ ਆਈਡੀਆ ਲੈ ਕੇ ਆ ਰਹੇ ਨੇ ਕਿਉਂ ਇਹ ਰਨ ਕਰ ਰਹੇ ਨੇ ਤੇ ਕੀ ਇਹ ਚੇਂਜਸ ਕਰਨਾ ਚਾਹੁੰਦੇ ਆ ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ ਨਿਕ ਸਹੋਤਾ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਨਰਿੰਦਰ ਨਿਕ ਸਹੋਤਾ ਸੈਲਮਾ ਦੇ ਵਿੱਚ ਜਿਹੜਾ ਸਕੂਲ ਬੋਰਡ ਆ ਉਸ ਦੇ ਟਰਸਟੀ ਮੈਂਬਰ ਵੀ ਜਿਹੜੇ ਉਹ ਰਹੇ ਆ ਤੇ ਲੰਮੇ ਅਰਸੇ ਤੋਂ ਇਹ ਜਿਹੜੀ ਸਿਵਲ ਇੰਜੀਨੀਅਰਿੰਗ ਦਾ ਕੰਮ ਕਰਦੇ ਆ ਰਹੇ ਇਹਨਾਂ ਦੀ ਆਪਣੀ ਇੱਥੇ ਜਿਹੜੀ ਉਹ ਕੰਪਨੀ ਵੀ ਆ ਫਾਰਮਿੰਗ ਦੇ ਵਿੱਚ ਵੀ ਇਹ ਹੈਗੇ ਆ ਸਮਾਲ ਬਿਜ਼ਨਸ ਓਨਰ ਵੀ ਆ ਤੇ ਓਬਵੀਅਸਲੀ ਇਹਨਾਂ ਦੇ ਹੋਰ ਬਹੁਤ ਸਾਰੇ ਜਿਹੜੇ ਜਾਣਕਾਰ ਰਿਸ਼ਤੇਦਾਰ ਵੀ ਹੋਣਗੇ ਕਈ ਕੰਮ ਵੀ ਕਰਦੇ ਨੇ ਕਈ ਬਿਜ਼ਨਸ ਵੀ ਚਲਾਉਂਦੇ ਨੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਐਂਗਲਸ ਤੋਂ ਇਹਨਾਂ ਨੇ ਇੱਥੇ ਜਿਹੜਾ ਹੋ ਰਹਿੰਦੇ ਆ ਰਹੇ ਆ ਸੋ ਨਿਕ ਸਹੋਤਾ ਜੀ ਪਹਿਲਾਂ ਥੋੜ੍ਹਾ ਜਿਹਾ ਹੋਰ ਆਪਣੇ ਬਾਰੇ ਦੱਸਿਓ ਤੁਹਾਡਾ ਜਨਮ ਕਿੱਥੇ ਹੋਇਆ ਕਿੱਥੋਂ ਤੁਸੀਂ ਪੜ੍ਹਾਈ ਵਗੈਰਾ ਕੀਤੀ ਆ ਜੀ ਥੋੜ੍ਹਾ ਜਿਹਾ ਦੱਸਿਓ ਸ਼ੋਰ ਜੀ ਭਾਜੀ ਆਪਣਾ ਜਨਮ ਪੰਜਾਬ ਦਾ ਬੜੇ ਪਿੰਡ ਜਲੰਧਰ ਜ਼ਿਲ੍ਹਾ ਠੀਕ ਹੈ ਤਾਂ ਆਪਾਂ ਇੱਥੇ ਆਇਆ ਨੂੰ ਅਬਾਊਟ 40 years ਹੋ ਗਏ ਆ ਠੀਕ ਹੈ ਤਾਂ ਅਪਰੋਕਸੀਮੇਟਲੀ ਤਾਂ ਜਦ ਇੱਥੋਂ ਆਪਾਂ ਐਜੂਕੇਸ਼ਨ ਕੀਤੀ ਹੈਗੀ ਹਾਈ ਸਕੂਲ ਸਮੇਂ ਤੋਂ ਹਾਈ ਸਕੂਲ ਕੀਤਾ ਫਿਰ ਇਡਲੀ ਕਾਲਜ ਤੋਂ ਐਸੋਸੀਏਟਸ ਕੀਤੀ ਆ ਫਿਰ ਫਰੈਜ਼ਨੋ ਸਟੇਟ ਤੋਂ ਇੰਜੀਨੀਅਰਿੰਗ ਸਰਵਿੰਗ ਦੀ ਡਿਗਰੀ ਲਈ ਆ ਗੁੱਡ ਤਾਂ ਇਹ ਆਪਣਾ ਤੁਹਾਨੂੰ ਡਿਗਰੀ ਕਿਤਿਆਂ ਨੂੰ ਕਿੰਨਾ ਚਿਰ ਹੋ ਗਿਆ ਇਹ ਵਾਲੀ ਤੇ ਉਸ ਤੋਂ ਬਾਅਦ ਇਹ ਕੰਮ ਕਰਦਿਆਂ ਨੂੰ ਜਿਹੜੀ ਸਰਵਿੰਗ ਸਿਵਲ ਇੰਜੀਨੀਅਰਿੰਗ ਵਾਲੇ ਪਾਸੇ ਇਸ ਪਾਸੇ ਨੂੰ ਕਿੰਨਾ ਚਿਰ ਹੋ ਗਿਆ ਜੀ ਤੇ ਮੈਂ ਡਿਗਰੀ 99 ਦੇ ਵਿੱਚ ਲਈ ਸੀਗੀ ਫਰੈਜ਼ਨੋ ਸਟੇਟ ਤੋਂ ਤਾਂ ਫਿਰ ਪਹਿਲਾਂ ਮੈਂ ਗਵਰਨਮੈਂਟ ਲਈ ਕੈਲਟ੍ਰਾਂਸ ਲਈ ਕੰਮ ਕੀਤਾ ਓਕੇ
ਤਾਂ 2 ਸਾਲ ਮੈਂ ਕੈਲਟਰਾਂਸ ਵੀ ਰਿਹਾ ਤਾਂ ਫਿਰ ਮੈਂ ਪ੍ਰਾਈਵੇਟ ਇੰਜੀਨੀਅਰਿੰਗ ਲੋਕੀ ਤਾਂ ਕਹਿੰਦੇ ਹੁੰਦੇ ਸਰਕਾਰੀ ਜੌਬ ਮਿਲ ਜਾਵੇ ਤਾਂ ਛੱਡਣੀ ਨਹੀਂ ਚਾਹੀਦੀ, ਤੇ ਤੁਸੀਂ ਕਿਉਂ ਛੱਡਤੀ? ਇਹ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਬ੍ਰਦਰ। ਐਕਚੁਅਲੀ ਮੈਂ ਸੀਗਾ ਓਕਲੈਂਡ ਕੰਮ ਕਰਦਾ। ਅੱਛਾ। ਤਾਂ ਉਹਦੇ 'ਚ ਜਦੋਂ ਮੈਂ ਕੰਮ ਕੀਤਾ, ਪਚੀਕੋ ਹਾਈਵੇ ਆ, ਇਹ 152 ਤੇ ਆ। ਬਿਲਕੁਲ ਰਾਈਟ। ਇਸ ਟਾਈਮ ਸਿੰਗਲ ਲੇਨ ਹੁੰਦਾ ਸੀ। ਉਹ ਸਿੰਗਲ ਲੇਨ ਹੁੰਦਾ ਸੀਗਾ, ਰਾਈਟ। ਤਾਂ ਉਹ ਮੇਰਾ ਪ੍ਰੋਜੈਕਟ ਸੀਗਾ ਮੇਰੇ ਕੋਲ ਉਹ। ਤਾਂ ਉਹ ਪ੍ਰੋਜੈਕਟ ਤੁਸੀਂ ਬਿਲੀਵ ਨਹੀਂ ਕਰਨਾ, ਮੈਂ ਉਹਨੂੰ ਰੈਪ ਅਪ ਕਰ ਦਿੱਤਾ ਸਾਰਾ। ਰਾਈਟ ਆਫ ਵੇ ਇੰਜੀਨੀਅਰਿੰਗ ਉਸ ਟਾਈਮ ਹੁੰਦਾ ਸੀਗਾ ਆਪਣਾ ਗਵਰਨਰ ਗ੍ਰੇ ਕੀ ਨਾਮ ਬਰਾਊਨ ਆਰਨੋਲਡ। ਉਹ ਤਾਂ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ, ਮੈਨੂੰ 2-3 ਜਿਹੜੇ ਗਵਰਨਰਸ ਦਾ ਪਤਾ ਹੈ। ਐਨੀਵੇ ਤਾਂ ਮੇਰਾ ਉਹ ਪ੍ਰੋਜੈਕਟ ਸੀਗਾ ਮੇਰੇ ਕੋਲ, ਜਿੱਥੇ ਕਾਸਾ ਦੀ ਫਰੂਟ ਆਇਆ ਉਹ ਬਾਹਰ ਦੀ ਹਾਈਵੇ ਕੱਢਣਾ ਸੀਗਾ। ਉਹ ਸਾਰਾ ਮੇਰੇ ਕੋਲ ਇੰਚਾਰਜ ਸੀਗਾ ਉਹਦੀ ਰਾਈਟ ਵੇ ਇੰਜੀਨੀਅਰਿੰਗ ਦਾ। ਠੀਕ ਹੈ ਜੀ। ਤਾਂ ਉਹ ਮੈਂ 2 ਤੋਂ 2.5 ਮਹੀਨੇ ਦੇ ਵਿੱਚ ਕਰ ਦਿੱਤਾ ਸਾਰਾ ਪ੍ਰੋਜੈਕਟ। ਤਾਂ ਜਿਹੜਾ ਡਿਪਾਰਟਮੈਂਟ 'ਚ ਸੀਗੇ ਮੇਰੇ ਖਿਆਲ 40 ਜਾਣੇ ਸੀਗੇ, ਉਹ ਮੇਰੇ ਨਾਲ ਲੰਚ ਵੀ ਨਹੀਂ ਖਾਣੋਂ ਹਟ ਗਏ। ਅੱਛਾ, ਲੰਚ ਖਾਣੋਂ ਹਟ ਗਏ। ਉਹ ਕਹਿੰਦੇ ਕਿ ਇਹ ਪ੍ਰੋਜੈਕਟ ਨੂੰ ਤਾਂ ਆਪਾਂ 3 ਸਾਲ ਲਾਉਣੇ ਸੀ, 2.5 ਸਾਲ ਲਾਉਣੇ ਸੀ। 2-2.5 ਮਹੀਨਿਆਂ 'ਚ ਕਰਤਾ। 2-2.5 ਮਹੀਨਿਆਂ ਦੇ ਵਿੱਚ। ਉਹ ਹਜੇ ਤੱਕ ਵੀ ਖੁਏਨ ਆ ਉਹਦਾ ਨਾਂ, ਹਜੇ ਤੱਕ ਵੀ ਮੈਨੂੰ ਕਾਲਾਂ ਆਉਂਦੀਆਂ, ਨਿਕ ਵੀ ਨੀਡ ਯੂ ਬੈਕ, ਵੀ ਨੀਡ ਯੂ ਟੂ ਡੂ ਦੋਜ਼ ਪ੍ਰੋਜੈਕਟਸ। ਤਾਂ ਉਹਨਾਂ ਆਪਣੀ ਬਹੁਤ ਜਾਰੀ ਹੈਗਾ। ਸੋ ਐਜ਼ ਆਈ ਕੈਨ ਟੈਲ ਯੂ ਦੈਟ ਇਹ ਦੇਖ ਲਓ ਕਿ ਤੁਸੀਂ ਇੰਨਾ ਸਲੋ ਕਰਦੇ ਹੈਗੇ ਆ ਕੰਮ। ਸੋ ਇਟ ਮੀਨਸ ਇਹ ਜਾਣ ਬੁੱਝ ਕੇ ਹੁੰਦਾ? ਇਹ ਜਾਣ ਬੁੱਝ ਕੇ ਨਹੀਂ ਕਹਿ ਸਕਦੇ ਹੈਗੇ ਆ। ਇਹਨਾਂ ਨੇ ਜਿਹੜੇ ਬੰਦੇ ਉੱਥੇ ਯੂਜ਼ ਟੂ ਹੋਏ ਆ, ਉਹ ਆਪਣੇ ਸਲੋ ਮੋਡ 'ਚ ਆ। ਗਵਰਨਮੈਂਟ ਆ ਦੇਖੋ ਨਾ ਤਾਂ ਇਹਨਾਂ ਨੂੰ ਵਰੀ ਕਰਦੀ ਹੈਗੀ ਬਜਟ ਦੀ। ਆਪਾਂ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਹੁੰਦੇ ਆ, ਆਪਣੇ ਕੋਲ ਬਜਟ ਹੁੰਦੇ ਆ, ਆਪਾਂ ਨੂੰ ਮੇਕ ਸ਼ੋਰ ਵੀ ਗੈਟ ਇਟ ਡਨ। ਆਮ ਪ੍ਰੀਟੀ ਸ਼ੋਰ ਇੱਥੇ ਵੀ ਇੱਦਾਂ ਹੀ ਆ, ਆਪਾਂ ਕੋਈ ਵੀ ਕੰਮ ਕਰਦੇ ਆ ਪ੍ਰਾਈਵੇਟ ਦੇ ਵਿੱਚ, ਰਾਈਟ। ਉਹ ਗਵਰਨਮੈਂਟ ਦੇ ਵਿੱਚ ਹੀ ਇਸ ਤਰ੍ਹਾਂ ਕੰਮ ਚੱਲਦੇ, ਡਿਫਰੈਂਟ ਡਿਪਾਰਟਮੈਂਟਸ ਆ। ਉਹਨਾਂ ਨੇ ਜਿੰਨਾ ਹੁਣ ਗਵਰਨਰ ਤੋਂ ਉਦੋਂ ਸਾਈਨ ਕਰਾਉਣੇ ਸੀਗੇ ਰਾਈਟ ਆਫ ਵੇ ਦੇ, ਉਹ ਆਪ ਪਰਸਨਲੀ ਕਾਲਾਂ ਕਰਕੇ ਕਿ ਗੈਟ ਇਟ ਡਨ, ਗੈਟ ਇਟ ਮੂਵਿੰਗ, ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੇ ਮੇਰੇ ਥੱਲੇ ਸੀਗਾ, ਉਹ ਬਹੁਤ ਫਾਸਟ ਕੀਤਾ ਕੰਮ। ਅੱਛਾ। ਤਾਂ ਉਹਦੇ ਤੋਂ ਬਾਅਦ ਫਿਰ ਮੈਂ ਇੱਥੇ ਪ੍ਰਾਈਵੇਟ ਸਰਵਿੰਗ ਇੰਜੀਨੀਅਰਿੰਗ ਕੰਪਨੀ ਦੇ ਵਿੱਚ ਮੈਂ 8-9 ਸਾਲ ਰਿਹਾ। ਕਿਸੇ ਦੇ ਲਈ? ਤਾਂ ਉਹ ਕਿਸੇ ਦੇ ਲਈ ਮੈਂ ਉਹਨਾਂ ਦੀ ਕੰਪਨੀ 5 ਸਾਲ ਆਪ ਚਲਾਈ ਆ ਕੰਪਨੀ। ਫਿਰ 2008 ਦੇ ਵਿੱਚ ਤੁਹਾਨੂੰ ਜੇ ਯਾਦ ਹੋਵੇ ਰਿਸੈਸ਼ਨ ਥੋੜਾ ਜਿਹਾ ਆ ਗਿਆ ਸੀਗਾ, ਬੱਬਲ ਬਰਸਟ ਹੋਇਆ ਸੀ, ਮਾੜਾ ਜਿਹਾ ਆਇਆ ਸੀਗਾ, ਲੋਕਾਂ ਦੀ ਬੱਸ ਹੋ ਗਈ ਸੀ। ਹਾਂ, ਮੈਂ ਉਸ ਟਾਈਮ ਮੈਂ ਆਪਣੀ ਇੰਜੀਨੀਅਰਿੰਗ ਸਰਵੇਇੰਗ ਦੀ ਕੰਪਨੀ ਮੈਂ ਸਟਾਰਟ ਕੀਤੀ ਆ। ਅੱਛਾ ਜੀ। ਜੀ ਠੀਕ ਹੈ ਜੀ। ਤਾਂ ਉਹ 2008 ਤੋਂ ਲੈ ਕੇ ਤਾਂ ਅੱਜ ਤੱਕ ਤਾਂ ਕਾਫੀ ਪ੍ਰੋਜੈਕਟਸ, 1000 ਪ੍ਰੋਜੈਕਟਸ ਆਪਾਂ ਕਦੇ ਸੈਂਟਰਲ ਵੈਲੀ 'ਚ ਨਹੀਂ ਕੀਤੇ ਹੈਗੇ। ਆਪਾਂ ਥਰੂ ਆਊਟ ਸਟੇਟ ਦੇ ਵਿੱਚ ਏਰੀਆ ਵੀ ਕੀਤੇ ਆ। ਤਾਂ ਮੋਸਟਲੀ ਆਪਾਂ ਗਰਾਊਂਡ ਤੋਂ ਲੈ ਕੇ ਐਨ ਪੂਰਾ ਫਿਨਿਸ਼ ਪਰਮਿਟ ਤੱਕ ਕਰੀਦਾ ਹੈਗਾ ਆ। ਮੈਂ ਨਾ ਬੜਾ ਇੰਟਰੀਗਡ ਹਾਂ ਇਸ ਚੀਜ਼ ਦੇ ਲਈ। ਤੁਸੀਂ ਕਿਹਾ ਵੀ ਕਿੱਥੇ 3 ਸਾਲ ਲੱਗਣੇ, ਕਿੱਥੇ 2.5 ਮਹੀਨੇ ਲੱਗੇ। ਇਟਸ ਅ ਹਿਊਜ ਡਿਫਰੈਂਸ। ਇਟਸ ਅ ਹਿਊਜ ਡਿਫਰੈਂਸ। ਲਾਈਕ ਇਹ ਬਹੁਤ ਜ਼ਿਆਦਾ, ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਲਾਈਕ ਤੁਸੀਂ ਇਹ ਜਿਹੜੀ ਚੀਜ਼ ਦੱਸ ਰਹੇ ਆ, ਜਿਹੜੀ ਇਹ ਕਹਿ ਰਹੇ ਆ। ਸੋ ਲੋਕ ਕੀ ਸੋਚਣ, ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ, ਉਹ ਕੀ ਸੋਚਣ ਵੀ ਦਿਸ ਇਜ਼ ਹਾਊ ਗਵਰਨਮੈਂਟ ਵਰਕਸ? ਵੈਲ ਨੋ, ਆਈ ਮੀਨ ਦੇਖੋ ਤੁਸੀਂ ਜਦ ਤੱਕ ਆਪਣੀ ਉਹਨਾਂ ਦੇ ਤੁਸੀਂ ਦੇਖਦੇ ਨਹੀਂ ਹੈਗੇ ਕੀ ਕੰਮ ਕਰਦੇ ਹੈਗੇ, ਉਹਦੇ ਅਕਾਊਂਟੇਬਿਲਿਟੀ ਨਹੀਂ ਹੈਗੀ। ਇੱਕ ਤੁਹਾਨੂੰ ਮੈਂ ਦੱਸਦਾ ਕਿ ਕੋਈ ਵੀ ਗਵਰਨਮੈਂਟ ਦਾ EMPLOYEE ਆ ਉਹਨੂੰ ਤੁਸੀਂ ਫਾਇਰ ਨਹੀਂ ਕਰ ਸਕਦੇ। It's hard. It's very, very hard unless that they do the stupid things. ਤਾਂ ਨਹੀਂ ਤਾਂ ਫਾਇਰ ਕਰਨੇ ਬਹੁਤ ਔਖੇ ਹੈਗੇ ਆ। ਉਹ ਸਲੋ ਮੋਡ 'ਚ ਚੱਲੀ ਜਾਂਦੇ ਆ ਵੀ ਉਹਨਾਂ ਨੂੰ ਪਤਾ ਵੀ ਸਰੀ ਜਾਣਾ ਜੀ। ਜਿੱਥੇ ਹੁਣ 10 ਬੰਦੇ ਕੰਮ ਕਰਦੇ ਆ ਪ੍ਰਾਈਵੇਟ ਦੇ ਵਿੱਚ, 1 ਬੰਦੇ ਨਾਲ ਕੰਮ ਹੋ ਸਕਦਾ, ਰਾਈਟ। ਹੁਣ ਮੈਂ ਤੁਹਾਨੂੰ ਸਰਵੇ ਹਾਈ ਸਪੀਡ ਰੇਲ ਦੇਖ ਲਓ। ਹਾਂਜੀ ਹਾਂਜੀ, ਦੇਖੋ ਕਿੰਨੀ ਬੈਕਅਪ ਹੋਈ ਉਹ, ਹੈ ਨਾ। ਤਾਂ ਕਿੰਨਾ ਓਵਰਬਰਡਨ ਹੋਇਆ ਹੈਗਾ ਆ। ਤਾਂ ਜੇ ਆਪਾਂ ਜਦੋਂ ਵੀ ਆਪਾਂ ਜਾਵਾਂਗੇ ਬੋਰਡ ਦੇ ਵਿੱਚ, ਜਦੋਂ ਜਾਂਦੇ ਆ, ਪਹਿਲੀ ਗੱਲ ਹੈ ਮੈਂ ਆਪਣੇ ਸਾਰਿਆਂ ਨੂੰ ਕਹੂੰਗਾ ਕਿ ਜਿੰਨੇ ਵੀ ਅਕਾਊਂਟੇਬਿਲਿਟੀ ਉਹਦੇ 'ਤੇ ਜੋ ਪ੍ਰੋਮਿਸ ਕੀਤਾ ਸੀ ਹਾਈ ਸਪੀਡ ਨੇ, ਉਹ ਆਪਾਂ ਪੂਰਾ ਦੇਖਾਂਗੇ ਕਿ ਇਨਵੈਸਟੀਗੇਟ ਕਰਾਂਗੇ ਜੋ ਪ੍ਰੋਮਿਸ ਹੋਏ ਆ ਉਹ ਪੂਰੇ ਕੀਤੇ ਜਾਂ ਨਹੀਂ ਕੀਤੇ ਹੈਗੇ। ਦੇਖੋ ਹੁਣ ਲੋਕਾਂ ਦੇ ਫਾਰਮ ਲੈਂਡਸ ਲਏ ਆ, ਹੈ ਨਾ। ਤਾਂ ਉਹ ਜਦੋਂ ਤੁਸੀਂ ਲੈਂਦੇ ਆ ਤਾਂ ਉਹਨੂੰ ਮੇਕ ਸ਼ੋਰ ਕਿ ਆਬਵੀਅਸਲੀ ਕਿ ਜਿਹੜੇ ਪਰਪਸ ਲਈ ਕੀਤਾ ਕਿ ਉਹ ਤੁਹਾਨੂੰ ਹੋਇਆ ਕਿ ਨਹੀਂ ਹੋਇਆ ਹੈਗਾ, ਹੈ ਨਾ। ਤਾਂ ਉਹ ਚਾਹੀਦੀ ਹੈਗੀ ਆ ਨਾ, ਟਰਾਂਸਪੇਰੈਂਟਸ ਚਾਹੀਦੇ ਆ, ਰਾਈਟ, ਅਕਾਊਂਟੇਬਿਲਿਟੀ ਚਾਹੀਦੀ ਹੈਗੀ ਆ। ਤਾਂ
ਬਾਕੀ ਦੇਖੀਏ ਕਿੱਦਾਂ ਹੁੰਦੀ ਇਹਦੇ ਵਿੱਚ ਮੈਨੂੰ ਥੋੜਾ ਦੱਸੋ ਨੈਕਸਟ ਹੋਤਾ ਜੀ ਵੀ ਇਫ ਯੂ ਵਿਨ ਦਿਸ ਇਲੈਕਸ਼ਨ ਤੁਸੀਂ ਇਹ ਜਿਹੜੀ ਟਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਦੀ ਗੱਲ ਕਰਦੇ ਹਾਊ ਕੈਨ ਯੂ ਬ੍ਰਿੰਗ ਇਟ ਅਬਾਊਟ? ਬਹੁਤ ਜ਼ਰੂਰੀ ਹੈਗੀ ਆ। ਮੇਰਾ ਜਿੱਦਾਂ 2 ਵਾਰੀ ਮੈਂ ਟਰਮਾਂ ਜਿੱਤਿਆ ਹੈਗਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ, ਤੁਹਾਨੂੰ ਮੈਂ ਉੱਥੇ ਦੀ ਐਗਜ਼ਾਮਪਲ ਕਰਦਾ। ਉਹਦੇ ਵਿੱਚ ਕਈ ਪ੍ਰੋਜੈਕਟ ਆਉਂਦੇ ਆ ਮਲਟੀ ਮਿਲੀਅਨ ਡਾਲਰਸ ਦੇ। ਸਾਡੇ ਕੋਲ ਇਸ ਟਾਈਮ $130 ਮਿਲੀਅਨ ਦੇ ਪ੍ਰੋਜੈਕਟ ਚੱਲ ਰਹੇ ਆ, ਜਿਹਦੇ ਵਿੱਚ ਕਲਾਸਰੂਮਾਂ, ਬੈਥਰੂਮਸ, ਰੂਫਿੰਗ, ਵੱਖਰੇ ਵੱਖਰੇ ਸਕੂਲਾਂ ਦੇ ਪਾਰਕਿੰਗ ਲਾਟ ਸਾਰੇ ਬਣ ਰਹੇ ਹੈਗੇ ਆ। ਠੀਕ ਹੈ ਜੀ। ਉਹ ਜਦੋਂ ਤੁਸੀਂ ਪੀਪਲ ਜਦੋਂ ਤੁਸੀਂ ਹਾਇਰ ਕਰਦੇ ਆ ਉਹਨਾਂ ਨੂੰ ਮੇਕ ਸ਼ੋਰ ਦੇਖਣੇ ਹੈਗੇ ਆ ਕਿ ਕਿੰਨੇ ਦਾ ਕੰਟਰੈਕਟ ਆ। ਕਈ ਆਉਂਦੇ ਹੈਗੇ ਕੰਟਰੈਕਟਸ ਜਿਨ੍ਹਾਂ ਨੇ ਜੇ ਤੁਸੀਂ ਨਹੀਂ ਚੰਗੀ ਤਰ੍ਹਾਂ ਦੇਖਦੇ ਹੈਗੇ ਆ, ਜੇ ਤੁਸੀਂ ਨਹੀਂ ਕਮੇਟੀਜ਼ ਬਿਠਾਈਆਂ ਹੈਗੀਆਂ, ਉਹ ਓਵਰ ਚਾਰਜ ਕਰਦੇ ਹੈਗੇ ਆ, ਤੁਹਾਨੂੰ ਬੈਕ ਚਾਰਜਸ ਪਾ ਦਿੰਦੇ ਆ। ਹੁਣ ਮੇਰੀ ਬੈਕਗਰਾਊਂਡ ਇੰਜੀਨੀਅਰਿੰਗ ਦੇ ਵਿੱਚ ਆ, ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਹੈਗਾ ਆ। ਉਹ ਕੈਫੇਟੇਰੀਆ ਦੇ ਵਿੱਚ ਵਾਕ ਇਨ ਕੂਲਰਸ ਲਾਉਣੇ ਸੀਗੇ। ਉਹਦਾ ਮੇਰਾ ਖਿਆਲ ਸੀਗਾ ਜ਼ਿਆਦਾ ਸੀਗਾ, ਬਹੁਤ ਚਾਰਜਸ ਕੀਤੇ। ਜਦੋਂ ਮੈਂ ਦੇਖਿਆ ਕੀ ਬਜਟ ਸੀ ਉਹਦਾ ਸੀਗਾ ਬਜਟ $500,000 ਦਾ, ਰਾਈਟ। ਕਲਾ ਆਰਕੀਟੈਕਟ ਦਾ ਉਹਦੇ ਵਿੱਚ ਹੋਰ ਚੀਜ਼ਾਂ ਕਰਨੀਆਂ ਸੀ, ਇੰਨੇ ਦਾ ਕਿਚਨ ਬਣਾਉਣਾ। ਉਹ ਜੇ ਮੈਂ ਪ੍ਰਾਈਵੇਟ, ਮੈਂ ਉਹਨਾਂ ਨੂੰ ਕਿਹਾ ਕਿ ਜੇ ਮੇਰਾ ਆਪਣਾ, ਉਹਨੂੰ ਮੈਂ ਆਰਕੀਟੈਕਟ ਨੂੰ ਪੁੱਛਿਆ, ਮੈਂ ਕਿ ਜੇ ਮੇਰਾ ਆਪਣਾ ਹੋਵੇ, ਮੇਰਾ ਤਾਂ ਇਹ $10,000-20,000 ਤੋਂ ਜ਼ਿਆਦਾ ਨਹੀਂ ਹੈਗਾ, ਤਾਂ ਤੁਸੀਂ ਇੰਨਾ ਕਿਉਂ ਚਾਰਜ ਕਰਦੇ ਆ? ਆਮ ਨਾਟ ਗੋਇੰ ਪੈਸ ਇਟ। ਤੁਸੀਂ ਰੋਕਤਾ, ਉਹ ਰੋਕ ਦਿੱਤਾ, ਦੁਬਾਰਾ ਤੋਂ ਲੈ ਕੇ ਆ ਰੀਬਿਲਡ ਕਰ। ਉਹੀ ਪ੍ਰੋਜੈਕਟ ਹੈ, ਬਾਅਦ ਵਿੱਚ ਮੇਰੇ ਕੋਲ $25,000-30,000 ਦਾ ਸੀਗਾ ਪ੍ਰੋਜੈਕਟ। $500,000 ਤਾਂ ਇਹ ਦੇਖੋ, ਇਹ ਤੁਹਾਡੀ ਪੇਅਰ ਜਾਂ ਟੈਕਸ ਪੇਅਰਾਂ ਦੀ ਮਨੀ ਹੈ। 10 times more ਚਾਰਜ ਕਰਨਾ ਸੀ। ਦੱਸ ਇਟ। ਕਿਉਂਕਿ ਜਦੋਂ ਤੁਸੀਂ does this mean ਇਹ ਕਰਪਸ਼ਨ ਨਹੀਂ? ਕੀ ਆਪਣੇ ਬੰਦਿਆਂ ਨੂੰ ਇਹ ਦਵਾ ਦਿੰਦੇ ਆ? ਕੀ ਕਰਪਸ਼ਨ ਨਹੀਂ ਹੈਗੀ ਆ, ਇਹ ਜਿਹੜੀ ਆ ਮੋਨੋਪੋਲੀ ਆ ਕਹ ਲਓ। ਹਨਾ, ਹੁਣ ਸਾਰੇ ਇਹਨਾਂ ਦੀ ਬੋਰਡ ਮੈਂਬਰਸ ਦੀ ਜਾਂ ਜਿਹੜੇ ਕੰਮ ਕਰਨ ਜਿਹੜੇ ਆਰਕੀਟੈਕਟ ਕਹ ਲਓ ਜਾਂ ਜਿਹੜੇ ਕੰਟਰੈਕਟਰ ਆ ਉੱਤੇ, ਰਾਈਟ। ਤਾਂ ਉਹਨਾਂ ਨੂੰ ਪਤਾ ਹੈਗਾ। ਹੁਣ ਜੇ ਕਈ ਜਦੋਂ ਹੈਰਿਸ ਕੰਸਟਰਕਸ਼ਨ ਦੇ ਹੋਏ ਸੀਗੇ, ਰਾਈਟ, ਕਲੋਵਸ ਦੇ ਨਾਲ, ਕਲੋਵਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ, ਰਾਈਟ। ਤਾਂ ਪ੍ਰੋਜੈਕਟ ਹੀ ਉਹਨਾਂ ਨੂੰ ਮਿਲੇ ਜਾਂਦੇ ਸੀਗੇ। ਕੀ ਚੱਕਰ ਹੈਗਾ? ਜਦੋਂ ਤੁਹਾਡੀ ਅਕਾਊਂਟੇਬਿਲਿਟੀ ਨਹੀਂ ਹੈਗੀ, ਹੈ ਨਾ, ਤਾਂ ਟਰਾਂਸਪੇਰੈਂਟ ਨਹੀਂ ਹੈਗਾ, ਉਹਦੇ 'ਤੇ ਬਹੁਤ ਜ਼ਰੂਰੀ ਹੈਗਾ। ਇੱਦਾਂ ਹੀ ਆ, ਹੁਣ ਤੁਸੀਂ ਮੇਜਰ ਸੀ ਲਾ ਲਓ, ਰਾਈਟ। ਉਹ ਰੋਡਸ ਦੇ ਸੀਗੇ, ਉਹਦੇ 'ਚੋਂ ਸਿਰਫ 15% ਸਿਰਫ ਰੋਡਸ ਦੇ ਵਿੱਚ ਇਨੀ ਫੰਡਸ ਇਨੀ ਯੂਜ਼ ਹੀ ਨਹੀਂ ਕੀਤੇ ਆ। ਬਾਕੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਪਤਾ ਨਹੀਂ ਕਿੱਧਰ ਗਏ ਫੰਡ। ਓਵਰਬਰਡਨ ਮਤਲਬ ਓਵਰਹੈਡ ਹੀ ਸੀਗਾ। ਬਾਕੀ ਓਵਰਹੈਡਸ ਕਹ ਲਓ, ਆਰਕੀਟੈਕਟ ਫੀਸਾਂ ਕਹ ਲਓ, ਇੰਜੀਨੀਅਰਿੰਗ ਦੀਆਂ ਫੀਸਾਂ ਕਹ ਲਓ, ਤਾਂ ਹੋਰ ਪਾਸੇ ਯੂਜ਼ ਕਰ ਲਏ ਉਹਦੇ ਰਿਲੇਟਡ। ਤਾਂ ਹੁਣ ਮੇਜਰ ਸੀ ਕਹਿ ਰਹੇ ਆ, ਰਾਈਟ। ਤਾਂ ਉਹਦਾ ਕਹਿ ਰਹੇ ਹੈਗੇ, ਜੈਰੀ ਡੈਰ ਵੀ ਕਹਿ ਰਿਹਾ ਹੈਗਾ ਕਿ ਉਹਦਾ 65% ਆਪਾਂ ਉਸ ਜਾਊਗਾ ਸਿਰਫ ਮੇਨਟੇਨੈਂਸ ਰੋਡ ਲਈ ਤੇ ਨਵੀਆਂ ਰੋਡਾਂ। ਹੁਣ ਮੇਰੇ ਡਿਸਟ੍ਰਿਕਟ ਦੇ ਵਿੱਚ 80% ਰੋਡਾਂ ਜਿਹੜੀਆਂ 1961 ਦੇ ਲਾਗੇ ਸੜਕਾਂ ਦੀਆਂ ਬਣੀਆਂ ਆ। ਅਤੇ ਜੇ ਤੁਸੀਂ ਹੈਵੀ ਡਿਊਟੀ ਟ੍ਰੈਫਿਕ ਜਾਂਦੇ ਆ, ਉਹ 20 ਸਾਲ ਵੱਧ ਤੋਂ ਵੱਧ ਕੱਢਦੀ ਆ। ਠੀਕ ਹੈ। ਤਾਂ ਉਹ ਰੋਡਸ ਕਦੀ ਬਣੀਆਂ ਨੇ, ਉਹਨਾਂ ਨੂੰ ਮਾੜੇ ਪੈਚ ਲਾ ਜਾਂਦੇ ਆ ਜਾਂ ਉਹਨਾਂ ਨੂੰ ਪਾਰਟ ਹੋਲਸ, ਰਾਈਟ, ਫਿਲ ਅਪ ਕਰ ਜਾਂਦੇ ਆ। ਉਹ 2 ਮਹੀਨਿਆਂ ਬਾਅਦ ਮੈਂ ਵੀਡੀਓ ਵੀ ਮੈਂ ਆਪਣੇ ਸ਼ੇਅਰ ਕੀਤੀਆਂ ਸੀਗੀਆਂ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਦੇ ਲਈ ਅਕਾਊਂਟੇਬਲ ਕੌਣ ਹੋਵੇ? ਅਕਾਊਂਟੇਬਿਲਿਟੀ ਹੋਣੀ ਚਾਹੀਦੀ ਆ। ਜਦੋਂ ਤੁਹਾਡੇ ਟੈਕਸ ਪੇਅਰ, ਤੁਸੀਂ ਪ੍ਰਾਪਰਟੀ ਟੈਕਸ ਦਿੰਦੇ ਆ, ਤਾਂ ਕੀ ਤੁਹਾਡੀਆਂ ਰੋਡਸ ਨਹੀਂ ਬਣਦੀਆਂ ਹੈਗੀਆਂ? ਤੁਸੀਂ ਟੈਕਸ ਵੀ ਐਕਸਟਰਾ ਮੇਜਰ ਸੀ ਲਾਇਆ, ਤਾਂ ਉਹ ਕਿੱਥੇ ਗਏ ਆ ਪੈਸੇ? ਕੀ ਹੁੰਦੇ ਆ ਉਹ? ਕਿੱਧਰ ਨੂੰ ਜਾ ਰਹੇ ਆ? ਕਿ ਕਿਹੜੀ ਪ੍ਰਾਇਓਰਟੀ ਕੀ ਆ? ਹੁਣ ਤੁਸੀਂ ਯੂਰਪ 'ਚ ਜਾਓ, ਇੰਨੀਆਂ ਰੋਡਸ ਬੈਸਟ ਰੋਡਸ ਆ, ਆਪਣੇ ਕਿਉਂ ਨਹੀਂ ਹੈਗੀਆਂ ਕਾਉਂਟੀ ਦੀਆਂ, ਰਾਈਟ। ਜੇ ਤੁਸੀਂ ਮਨੀ ਨੂੰ ਸਹੀ ਜਗ੍ਹਾ ਯੂਜ਼ ਕਰੋਗੇ, ਜੇ ਤੁਸੀਂ ਉਹ ਫੰਡਸ ਨੂੰ ਡਿਵਾਈਡ ਕਰ ਦੋਗੇ, ਉਹ ਇਹਨੂੰ ਆਪਾਂ ਜਿਹੜੇ ਐਲਡਰ ਲਈ ਟਰਾਂਸਪੋਰਟੇਸ਼ਨ ਦੇ ਦਈਏ, ਚਲੋ ਜ਼ਰੂਰਤ ਹੈਗੀ ਆ ਜਿਹੜੀਆਂ ਚੀਜ਼ਾਂ ਦੀ ਹੈਗੀ ਆ, ਪਰ ਫਸਟ ਜਿਹੜੇ ਤੇ ਤੁਸੀਂ ਪੈਸੇ ਇਕੱਠੇ ਕੀਤੇ ਆ ਮੇਜਰ ਸੀ ਰੋਡਸ ਲਈ ਹੋਣੇ ਚਾਹੀਦੇ। ਰੋਡਸ ਲਈ ਹੋਵੋ, ਸਾਈਫਨ ਦੂਜੇ ਪਾਸੇ ਹੋਈ ਜਾਂਦਾ। ਹੁਣ $5.3 ਬਿਲੀਅਨ ਰੈਵਨਿਊ ਆ ਫ੍ਰੈਜ਼ਨੋ ਕਾਉਂਟੀ ਦੀ, ਰਾਈਟ। ਤਾਂ ਉਹ ਰੈਵਨਿਊ ਆਉਂਦੀ ਆ ਫਾਰਮਰਾਂ ਤੋਂ ਆਉਂਦੀ ਆ। ਉਹਦੇ ਵਿੱਚ ਕਿੱਧਰ ਨੂੰ ਕਿੰਨੇ ਪੈਸੇ ਯੂਜ਼ ਹੁੰਦੇ ਆ, ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ, ਹੈ ਨਾ। ਤਾਂ ਮੇਨਟੇਨੈਂਸ ਲਈ ਕਿੰਨੇ ਜਾਂਦੇ ਆ। ਪਰ ਕੀ ਕਾਉਂਟੀ ਇਹ ਦੱਸਦੀ ਨਹੀਂ ਆ? Is like, do they not post at all? They do post at all, but the peoples are not aware of it. Peoples haven't seen it. Why is this happening? So when I get on the board, I'll make sure that everything is
transparent. Everything people should know that why these money hasn't gone, right? So ਦੇਖੋ ਆਪਾਂ ਟੈਕਸ ਤਾਂ ਵਧਾ ਰਹੇ ਹੈਗੇ ਹਰ ਇੱਕ ਚੀਜ਼ ਦਾ ਹੀ, ਹਨਾ ਵਧ ਰਿਹਾ ਹੈਗਾ। ਆਪਾਂ ਉਹ ਕਿਉਂ ਨਹੀਂ ਆਪਾਂ ਯੂਜ਼ ਮਨੀ ਉਹ ਕਰਦੇ ਜਿਹੜੀ ਆਪਣੇ ਕੋਲ ਹੈਗੀ ਆ, ਉਹਨੂੰ ਆਪਾਂ ਚੰਗੀ ਤਰ੍ਹਾਂ ਯੂਜ਼ ਕਰੀਏ ਜਿੱਥੇ ਫੰਡਸ ਜਿੱਥੇ ਲੋੜ ਹੈਗੀ ਆ, ਰਾਈਟ। ਕੀ ਕਾਊਂਟੀ ਦਾ ਜਿਹੜਾ ਬਜਟ ਉਹ ਡੈਫਿਸਿਟ 'ਚ ਚੱਲਦਾ ਆ ਜਾਂ ਡੂ ਦੇ ਸੇਵ ਸਮ ਮਨੀ, ਕੋਈ ਸਰਪਲਸ ਹੋ ਜਾਂਦਾ ਕਦੀ? ਉਹਨਾਂ ਦੇ ਸਰਪਲਸ ਵੀ ਹੋ ਜਾਂਦਾ ਹੈਗਾ ਆ, ਡਿਪੈਂਡ ਔਨ ਦੇਖੋ $5.3 ਬਿਲੀਅਨ ਆ, ਰਾਈਟ। ਇਹਦੇ ਵਿੱਚੋਂ 382 ਮਿਲੀਅਨ ਸ਼ੈਰਿਫ ਨੂੰ ਜਾਂਦਾ ਹੈਗਾ। ਉਹਨਾਂ ਨੇ ਐਤਕੀ 12% ਇਨਕਰੀਜ਼ ਕੀਤੀ ਉਹਨਾਂ ਦੀ ਬਜਟ ਕੀਤੀ ਉਹਨਾਂ ਦੀ 44% ਵੇਜਸ ਇਨਕਰੀਜ਼ ਕੀਤੀਆਂ ਪਿਛਲੇ 8 ਤੋਂ 9 ਸਾਲਾਂ ਦੇ ਵਿੱਚ, ਰਾਈਟ। ਤਾਂ ਹੋਰ ਜਿਹੜੇ ਡਿਪਾਰਟਮੈਂਟ ਇਹਦੇ ਵਿੱਚੋਂ ਐਗਰੀਕਲਚਰ ਲਈ ਕੋਈ ਮਾਰਕੀਟਿੰਗ ਨਹੀਂ, ਕੋਈ ਕੁਛ ਜਾਣੀ, 0 ਪੈਸੇ ਖਰਚ ਰਹੇ ਆ। ਹੁਣ ਦੇਖੋ ਫਾਰਮਰਾਂ ਨੂੰ ਕਿੰਨਾ ਪ੍ਰੋਬਲਮ ਆ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਕਿ ਫਾਰਮਰ ਹੀ ਸਾਰਾ ਕੁਛ ਹੀ ਕਰਨ, ਕਾਉਂਟੀ ਦਾ ਵੀ ਫਰਜ਼ ਬਣਦਾ ਹੈਗਾ ਕਿ ਜੇ ਤੁਹਾਨੂੰ ਇਨਕਮ ਆਉਂਦੀ ਆ ਇਹਦੀ ਸਾਰੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ 25% ਇਨਕਮ ਰੈਵਨਿਊ ਇਜ਼ ਫਰੋਮ ਫਾਰਮਿੰਗ ਰਿਲੇਟਡ, ਦੈਟਸ ਅ ਬਿਗ ਥਿੰਗ। ਸਿਟੀ ਆਫ ਫ੍ਰੈਜ਼ਨੋ ਦੀ ਵੀ, ਹਾਂਜੀ, ਮੈਂ ਸਾਰੇ ਕਾਉਂਟੀ ਦੀ ਕਹਿ ਰਿਹਾ ਹਾਂ ਨਾ। ਸੋ ਇਹ ਤੁਸੀਂ ਲਾ ਲਓ ਕਿ ਉਹਦੇ ਵਿੱਚ ਕਿੰਨੇ ਪੈਸੇ ਖਰਚਦੇ ਹੈਗੇ ਆ, ਰਾਈਟ। ਮੇਰਾ ਜਿਹੜਾ ਮੇਨ ਏਜੰਡਾ ਹੈਗਾ ਆ ਕਿ ਆਪਾਂ ਐਗਰੀਕਲਚਰ ਨੂੰ ਸੇਵ ਕਰਨਾ, ਵਾਟਰ ਨੂੰ ਪ੍ਰੋਟੈਕਟ ਕਰਨਾ। ਤਾਂ ਇਹਦੇ ਸੋਲੂਸ਼ਨ ਮੇਰੇ ਕੋਲ ਬਹੁਤ ਹੈਗੇ ਆ, ਬਹੁਤ ਕੰਮ ਕੀਤਾ ਇਨਫਰਾਸਟ੍ਰਕਚਰ। ਤੁਸੀਂ ਫਾਰਮਰ ਹੋ, ਤੁਸੀਂ ਆਪਾਂ ਦੇਖਦੇ ਹਾਂ ਵੀ ਜਿਹੜਾ ਸਿਗਮਾ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਆ ਉਹ ਬਹੁਤ ਟੈਨਸ਼ਨ 'ਚ ਨੇ ਪਾਣੀ ਦੀ ਜਿਹੜਾ ਲੈ ਕੇ, ਕਿਉਂਕਿ ਜਿਹੜੇ ਫੀਸ ਐਂਡ ਫਾਈਨਸ ਐਂਡ ਐਵਰੀਥਿੰਗ ਇਟ ਕਮਸ ਟੂ ਇਵੈਂਚੁਅਲੀ ਕਾਊਂਟੀ ਸੁਪਰਵਾਈਜ਼ਰਸ, ਉਹਨਾਂ ਨੇ ਵੋਟ ਕਰਨੀ ਹੁੰਦੀ ਵੀ ਇੱਥੇ ਫਾਈਨ ਲਾਈਏ ਨਾ ਲਾਈਏ, ਕੀ ਜਿਹੜਾ ਉਹ ਹੋਣਾ ਆ ਪਾਣੀ ਦਾ ਕਿੰਨਾ ਚਾਰਜ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਆ। ਤੁਸੀਂ ਵੀ ਐਜ਼ ਏ ਫਾਰਮਰ ਆ, ਤੁਸੀਂ ਕਹਿੰਦੇ ਸੋਲਿਊਸ਼ਨਸ ਹੈਗੇ, ਕੀ ਆ ਸੋਲਿਊਸ਼ਨਸ? ਦੇਖੋ ਇਹ ਜਿਹੜਾ ਵਾਟਰ ਬੋਰਡਸ ਹੈ, ਕੈਲੀਫੋਰਨੀਆ ਵਾਟਰ ਜਾਂ ਵਾਟਰ ਰਿਸੋਰਸਿਸ ਜਿਹੜਾ ਬੋਰਡ ਹੈਗਾ, DWR ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ, ਇਹ ਜਿਹੜਾ ਸਟੇਟ ਇਹਨਾਂ ਨੂੰ ਹੈਂਡਲ ਕਰਦੀ ਹੈਗੀ ਆ। ਸਿਗਮਾ ਸਸਟੇਨੇਬਿਲਿਟੀ ਗਰਾਊਂਡ ਮੈਨੇਜਮੈਂਟ ਐਕਟ ਜਿਹੜਾ 2014 ਦੇ ਵਿੱਚ ਹੋਇਆ ਹੈਗਾ ਆ, ਪਾਸ ਹੋਇਆ, ਠੀਕ ਹੈ ਜੀ, ਪਾਸ ਹੋਇਆ। ਉਹ ਆਬਵੀਅਸਲੀ ਕਾਉਂਟੀਆਂ ਨੂੰ ਕਹਿ ਰਹੇ ਕਿ ਇਹਨੂੰ ਇੰਪਲੀਮੈਂਟਸ ਇਹਨੂੰ ਕਰੋ, ਰਾਈਟ। GSA ਫਾਰਮ ਕਰੋ। ਹੁਣ ਕਈ ਵਾਈਟ ਏਰੀਆ ਬਹੁਤ ਆ, ਰਾਈਟ। ਫਾਰਮਰਾਂ ਨੂੰ ਪਤਾ ਨਹੀਂ ਹੈਗਾ ਪਿਛਲੇ 20 ਸਾਲਾਂ ਦੇ ਵਿੱਚ ਇੰਨੇ ਇਨਵੈਸਟਮੈਂਟ ਆਪਣੇ ਲੋਕਾਂ ਨੇ ਫਾਰਮ ਲਏ ਆ, ਆਲਮੰਡਸ ਦੇ ਲੈ ਲਏ ਜਾਂ ਪਿਸਤਾਚੀਓ ਦੇ ਜਾਂ ਗ੍ਰੇਪਸ ਆ। ਜੇ ਉਹਨਾਂ ਨੇ ਉਹ ਪਾਉਣਾ ਸੀਗਾ ਤਾਂ ਉਹਨਾਂ ਨੂੰ ਕੋਈ ਵੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਸੀਗੀ ਕਿ ਬਈ ਤੁਸੀਂ ਇਹਨਾਂ 'ਚ ਨਾ ਪੈਸੇ ਪਾਓ। ਆਪਣੇ ਨੇ $35,000 ਦੇ ਏਕੜ ਤੁਸੀਂ ਖਰੀਦੇ ਆ, ਲੋਕਾਂ ਨੇ ਇਨਵੈਸਟਮੈਂਟ ਕੀਤੀ ਆ, ਅੱਜ ਉਹ ਵਿਚਾਰੇ ਬੈਂਕਰਪਸੀਆਂ ਫਾਈਲ ਕਰ ਰਹੇ ਆ। ਤੁਹਾਡੀ ਐਜ਼ ਏ ਫਾਰਮਰ ਕੀ ਪੋਜੀਸ਼ਨ ਹੈ? ਤੁਹਾਨੂੰ ਵੀ ਇਹੀ ਫਾਈਨਸ ਐਂਡ ਦੇਖੋ ਮੈਨੂੰ ਪਿਛਲੇ ਭਾਜੀ 7-8 ਸਾਲ ਹੋ ਗਏ ਆ, ਮੈਂ ਇਹਨਾਂ ਦੇ ਵਿੱਚ ਬਹੁਤ ਆਰਗੇਨਾਈਜੇਸ਼ਨਸ ਦੇ ਵਿੱਚ ਇਨਵੋਲਵ ਰਿਹਾ ਆ, ਹਜੇ ਵੀ ਹੈਗਾ ਆ। ਕਲੈਰੀ ਕਾਉਂਟੀ 'ਚ ਕਾਫੀ ਮੀਟਿੰਗਾਂ ਕੀਤੀਆਂ ਇਹਨਾਂ ਦੇ ਨਾਲ, ਤੁਸੀਂ ਵੀ ਸ਼ਾਇਦ 1-2 'ਚ ਆਏ ਸੀ, ਪੱਗ ਵਾਲੇ ਵੀ ਆਏ ਸੀਗੇ, ਉਹ ਵੀ ਆਏ ਹੋ ਸੀਗੇ। ਕਿੰਗਸਬਰਗ ਫ੍ਰੈਜ਼ਨੋ ਕਾਉਂਟੀ 'ਚ ਵੀ ਆ। ਮੇਰਾ ਕਿ 8-9 ਮੀਟਿੰਗਾਂ ਦੇ ਵਿੱਚ ਫਾਰਮਰਾਂ ਦੀ ਮੈਂ ਕੋਸ਼ਿਸ਼ ਕੀਤੀ ਕਿ ਆਹ ਕੁਛ ਹੋ ਰਿਹਾ, ਆਪਣੀ ਯੂਨਿਟੀ ਨਹੀਂ ਹੈਗੀ ਫਾਰਮਰਾਂ ਦੀ, ਬਹੁਤ ਘੱਟ ਸ਼ੋ ਅਪ ਹੁੰਦੇ ਰਹੇ ਆ। ਪਰ ਜਿਹੜਾ ਮੇਨ ਆ ਉਹਨਾਂ ਨੇ ਸਿਗਮਾ ਦੇ ਥਰੂ ਜਿਹੜੇ ਹੁਣ ਸਾਡੇ ਕੋਲ ਪ੍ਰਾਪਰਟੀ ਕਲੈਰੀ ਕਾਉਂਟੀ ਆ, ਰਾਈਟ, ਤਾਂ ਉਹਦੇ ਵਿੱਚ $550 ਸਾਨੂੰ ਕਰ ਰਹੇ ਆ ਪਰ ਏਕੜ ਫੁੱਟ ਆਫ ਵਾਟਰ। ਤਾਂ ਇਹ ਕਰਨ ਐਂਡ ਫਰਾਈਡ ਕਨੇਲ ਸਾਡੇ ਤੋਂ ਵਿਦਨ ਹਾਫ ਮਾਈਲ ਜਾ ਰਹੀ ਆ ਫਾਰਮ ਦੇ ਲਾਗੇ, ਸਾਨੂੰ ਪਾਣੀ ਨਹੀਂ ਮਿਲ ਰਿਹਾ, ਉਹ LA ਨੂੰ ਦੇ ਰਹੇ ਆ। ਜਿਹੜੇ ਉੱਥੇ ਫਾਰਮਰ ਜਿਨ੍ਹਾਂ ਨੇ ਲਏ ਆ, ਜਿਨ੍ਹਾਂ ਨੇ GSA ਦੇ ਬੋਰਡ ਦੇ ਵਿੱਚ ਆ, ਤਾਂ ਉਹਨਾਂ ਦੇ ਵਿੱਚ ਨਾ ਤਾਂ ਫਾਰਮਰ ਆ ਇੰਨੇ, ਕੋਈ ਵੀ ਰਿਪਰੈਜ਼ੈਂਟੇਸ਼ਨ ਆ, ਤਾਂ ਨਾ ਉਹ ਇਲੈਕਟਡ ਅਫੀਸ਼ੀਅਲਸ ਆ, ਅਪੁਆਇੰਟਡ ਕੀਤੇ ਹੋ ਆ। ਕਿੰਨੇ ਅਪੁਆਇੰਟਡ ਕੀਤੇ ਹੈਗੇ ਆ? ਜਿਹੜੀ DWR ਉਹਨਾਂ ਨਹੀਂ, ਕਾਉਂਟੀ ਵਾਲਿਆਂ ਨੇ ਅਪੁਆਇੰਟਡ ਕੀਤੇ ਉਹ ਵਿੱਚ ਬੰਦੇ। ਤਾਂ ਪਲੱਸ ਜਿਹੜੇ ਆ ਇਰੀਗੇਸ਼ਨ ਡਿਸਟ੍ਰਿਕਟ ਆ ਉਹਨਾਂ ਦੇ ਅਪੁਆਇੰਟਡ ਹੋਏ ਆ। ਤਾਂ ਜਿਹੜਾ ਫਰੈਂਡ ਅਥਾਰਟੀ ਆ, ਕਰੰਟ ਫਰੈਂਡ, ਉਹਨਾਂ ਦੇ ਹੈਗੇ ਆ। ਸੋ ਉਹਨਾਂ ਨੇ ਉਹ ਬੰਦੇ ਉੱਦਾਂ ਦੇ ਵਾੜੇ ਹੋ ਆ ਕਿ ਜਿਹੜੇ ਫਾਰਮਿੰਗ ਦੀ ਗੱਲ ਨਹੀਂ ਕਰਦੇ ਹੈਗੇ ਆ। ਸੋ ਬੈਕ ਟੂ ਯੂਰ ਕੁਐਸਚਨ, ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਆਪਾਂ ਕੀ ਕਰ ਸਕਦੇ ਆ। ਬਿਲਕੁਲ, ਕੀ ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਪਲਾਨਸ ਆ, ਕੀ ਪਲਾਨ ਆ? ਦੇਖੋ ਆਪਣੇ ਕੋਲ ਪਲਾਨਸ ਹੈਗੇ ਆ। ਜਦੋਂ ਤੁਸੀਂ ਕਾਉਂਟੀ ਦੇ ਲੈਵਲ 'ਤੇ ਆ, ਜਦੋਂ ਕੋਈ ਵੀ
ਜਿਹੜਾ ਸੁਪਰਵਾਈਜ਼ਰ ਹੁੰਦਾ ਉਹਨੇ ਸੁਪਰਵਾਈਜ਼ ਕਰਨੇ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਸੁਪਰਵਾਈਜ਼ਰ ਦੀ ਕੀ ਡਿਊਟੀਜ਼ ਆ, ਪੋਜੀਸ਼ਨ ਦਾ। ਹਾਂ, ਕੀ ਸੁਪਰਵਾਈਜ਼ਰ ਨੇ ਆ ਜਿਹੜੇ ਵੀ ਕੋਈ ਤੁਸੀਂ ਅਪੁਆਇੰਟਡ ਕਰਨੇ ਆ ਬੰਦੇ, ਜਾਂ ਤਾਂ ਹੋਇਆ ਵੈਲੀ ਏਅਰ ਪੋਲੂਸ਼ਨ ਡਿਸਟ੍ਰਿਕਟ ਹੋਈ, ਤਾਂ ਟਰਾਂਸਪੋਰਟੇਸ਼ਨ ਅਥਾਰਟੀਜ਼ ਹੋਈਆਂ, ਪਬਲਿਕ ਵਰਕਸ, ਪਲੈਨਿੰਗਸ, ਹੋਰ ਵੀ ਜਿੰਨੀਆਂ ਕਾਫੀ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਹੋਏ, ਉਹਨਾਂ ਨੇ ਉਹ ਬੰਦੇ ਉੱਥੇ ਉਦੋਂ ਉੱਦਾਂ ਦੇ ਪਾਉਣੇ ਕਿ ਜਿਨ੍ਹਾਂ ਦਾ ਐਕਸਪੀਰੀਅੰਸ ਹੋਵੇ, ਰਾਈਟ, ਕਿ ਜਿਹੜੇ ਆਪਣੇ ਨੂੰ ਪ੍ਰੋਬਲਮਸ ਆਉਣ ਉਹ ਸੋਲਵ ਕਰ ਸਕਣ, ਉਹ ਦੱਸਣ ਆ ਕੇ ਤਾਂ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੂੰ। ਸੋ ਇਹ ਜਿਹੜੀਆਂ ਸਿਟੀਆਂ ਇਨਰ ਆ, ਤਾਂ ਕਾਉਂਟੀ ਲੈਵਲ ਵੱਡਾ ਹੈਗਾ ਆ, ਉਹ ਤੁਸੀਂ ਸਿਟੀਆਂ ਦੇ ਨਾਲ ਮਿਲ ਕੇ ਸਮਾਰਟ ਪਲੈਨਿੰਗ ਕਰੋ, ਉਹਦੇ ਨਾਲ ਹਾਊਸਿੰਗ ਅਫੋਰਡੇਬਿਲਿਟੀ ਹੋਵੇ, ਰਾਈਟ। ਤਾਂ ਉਹ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ। ਇਹਦੇ ਵਿੱਚ ਕਈਆਂ ਨੂੰ ਨਹੀਂ ਪਤਾ ਹੈਗਾ ਆ। ਇਹ ਹੁਣ ਪਾਣੀ ਦੀ ਆ, ਹੁਣ ਜੇ ਆਪਾਂ ਇਰੀਗੇਸ਼ਨ ਡਿਸਟ੍ਰਿਕਟ ਲਾ ਲਓ, CID ਲੈ ਲਓ, ਸਾਰਿਆਂ ਨਾਲੋਂ ਵੱਡਾ FID ਆ। FID ਵੱਡਾ ਜਾਇੰਟ ਗਰੇਲਾ ਕਹਿ ਲਓ, ਉਹ ਕਿਸੇ ਨਾਲ ਕੰਮ ਨਹੀਂ ਕਰਕੇ ਰਾਜੀ ਹੈਗਾ। ਇਰੀਗੇਸ਼ਨ ਡਿਸਟ੍ਰਿਕਟ, ਹਾਂਜੀ, ਇਰੀਗੇਸ਼ਨ ਡਿਸਟ੍ਰਿਕਟ ਆ। ਹੁਣ ਸਿਗਮਾ ਨੇ ਆ ਜਾਣਾ 4-5 ਸਾਲਾਂ ਤੱਕ 2000, ਮਤਲਬ ਉਹ ਤਾਂ ਆਲਰੇਡੀ ਇੰਪਲੀਮੈਂਟ ਫੇਜ਼ ਦੀ ਵਿੱਚ ਹੀ ਆ। ਫੀਸਾਂ ਹੋਰ ਵਧਣੀਆਂ ਹੈਗੀਆਂ। ਜ਼ਿਆਦਾ ਸਾਰਿਆਂ ਨਾਲੋਂ ਪ੍ਰੋਬਲਮ ਕਰਦਰਜ਼ ਏਰੀਆ ਦੀ ਆ। ਅੱਛਾ, ਉੱਥੇ ਪਾਣੀ ਘੱਟ ਰਿਹਾ ਥੱਲੇ, ਤਾਂ ਉਹਨਾਂ ਨੇ ਉਹ ਜ਼ਿਆਦਾ ਰੈਗੂਲੇਸ਼ਨ ਕਰਨੀ ਆ। ਉੱਥੇ ਜ਼ਿਆਦਾ ਫਾਰਮਿੰਗ ਦਾ 2-3 ਸਾਲਾਂ ਤੱਕ। ਪਰ ਉਹ ਤਾਂ ਕਹਿੰਦੇ ਆ ਵੀ ਜੇ ਪਾਣੀ ਥੱਲੋਂ ਕੱਢ ਗਿਆ ਜ਼ਮੀਨ ਧੱਸ ਜੂਗੀ, ਓਵਰਆਲ ਮਾੜਾ ਆ, ਵੀ ਸਿਗਮਾ ਸੀ ਤਾਂ ਇੰਪਲੀਮੈਂਟ ਕਰ ਰਹੇ ਆ। ਸੋ ਉਹਦਾ ਕੀ ਸੋਲਿਊਸ਼ਨ ਆ ਫਿਰ? ਨਹੀਂ, ਉਹਦੇ 'ਚ ਸੋਲਿਊਸ਼ਨ ਜਿਹੜੇ ਮੇਰੇ ਕੋਲ ਹੈਗੇ ਆ, ਮੇਰੀ ਬੈਕਗਰਾਊਂਡ ਇਨਫਰਾਸਟਰਕਚਰ ਦੀ ਆ। ਆਪਾਂ ਨੂੰ ਸਟੋਰੇਜ ਫੈਸਿਲਿਟੀ ਆਪਾਂ ਨੂੰ ਚਾਹੀਦੀ ਹੈਗੀ ਆ, ਰਿਟੈਂਸ਼ਨ ਬੇਸਿਨਸ, ਉਹਨਾਂ ਨੂੰ ਆਪਾਂ ਨੂੰ ਜਿਹੜੇ ਪਾਣੀ ਆ ਇਹਨਾਂ ਨਾਲ ਰਲ ਮਿਲ ਕੇ ਸਾਰੇ ਇਰੀਗੇਸ਼ਨ ਡਿਸਟ੍ਰਿਕਟਾਂ ਦੇ ਨਾਲ ਸਾਈਟਸ ਰਿਜ਼ਰਵਾਇਰ ਨੂੰ 20 ਸਾਲ ਹੋ ਗਏ ਗੱਲ ਸੁਣਦਿਆਂ ਨੂੰ। ਮਤਲਬ ਉਹ ਲਾਈਕ ਦੈਨ ਅਗੇਨ ਸੇਮ ਥਿੰਗ ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਵੀ ਜਿੱਥੇ 3 ਸਾਲ ਲੱਗਣੇ ਸੀ ਉੱਥੇ ਹੁਣ 30 ਲੱਗ ਚੱਲੇ ਆ, ਐਂਡ ਸਟਿਲ ਨਥਿੰਗ ਟੂ ਸ਼ੋ ਫਾਰ। ਫਿਰ ਇਹ ਤੁਸੀਂ ਕਿੱਦਾਂ ਚੇਂਜ ਕਰਦੇ? ਮੇਰੀ ਬੈਕਗਰਾਊਂਡ 35 ਸਾਲ ਹੋ ਗਿਆ ਮੈਨੂੰ ਫਾਰਮਿੰਗ ਦੇ ਵਿੱਚ ਇਨਵੋਲਵ ਹੋਇਆ ਨੂੰ। ਸੋ ਜਦੋਂ ਤੁਸੀਂ ਮੇਰਾ ਇਰੀਗੇਸ਼ਨ ਡਿਸਟ੍ਰਿਕਟ ਨੂੰ ਨਾਲ ਮਿਲ ਕੇ, ਇਹਨਾਂ ਨੂੰ ਨਾਲ ਸਟੇਟ ਨੂੰ ਤਾਂ ਨਾਲ ਆਪਣੇ DC ਨੂੰ, ਵਾਸ਼ਿੰਗਟਨ DC ਨੂੰ ਨਾਲ ਮਿਲ ਕੇ ਆਪਾਂ ਇੱਦਾਂ ਕਰਾਂਗੇ ਹੈ ਨਾ ਕਿ ਮੇਕ ਸ਼ੋਰ, ਪਹਿਲੇ ਗੱਲ ਤਾਂ ਸਾਡੇ ਪਾਣੀ ਨੂੰ ਤੁਸੀਂ ਫਿਕਸ ਕਰੋ ਫਾਰਮਰਾਂ ਲਈ, ਠੀਕ ਹੈ, ਮਿਲਣਾ ਚਾਹੀਦਾ ਪਾਣੀ, ਰਾਈਟ। ਤਾਂ ਉਹ ਪੂਰੀ ਆਪਾਂ ਕਰਾਂਗੇ। ਪਲੱਸ ਦੇਖੋ ਕੋਈ ਵੀ ਡੈਮ ਜਿਹੜੇ ਆ ਪਿਛਲੇ 40-50 ਸਾਲ ਹੋ ਗਏ ਆ, ਤਾਂ ਉਹਦੀ ਫਰਾਈਨ ਡੈਮ ਲਾ ਲਓ, ਇਹਨੂੰ ਤੁਸੀਂ 11-12 ਫੁੱਟ ਤੱਕ ਹੋਰ ਐਡ ਕਰ ਸਕਦੇ ਹੈਗੇ, ਉੱਚਾ ਕਰ ਸਕਦੇ ਹੈਗੇ। ਮਨੀ ਵੀ ਹੈਗੀ ਆ, ਆਪਣੇ ਕਾਂਗਰਸਮੈਨਾਂ ਨੇ, ਜਿਮ ਕੋਸਟਾ ਨੇ ਵੀ ਆ, ਉਹ ਵੀ ਆ ਵਾਟਰ ਦੇ ਨਾਲ ਬਹੁਤ ਜ਼ਿਆਦਾ ਹੈਲਪ ਕਰ ਰਿਹਾ। ਡੇਵਿਡ ਵੈਲਾਡੇ ਹੋਏ, ਹੋਰ ਵੀ ਕਾਂਗਰਸਮੈਨ ਸਾਰੇ ਚਾਹੁੰਦੇ ਆ ਸਟੋਰੇਜ ਵਧੇ ਪਾਣੀ ਦੀ, ਫਾਰਮਰ ਮਿਲੇ। ਹੁਣ ਨਾਰਥ ਦੇ ਵਿੱਚ ਇੰਨਾ ਪਾਣੀ ਆ, ਪਰ ਆਪਣੇ ਇੰਨੇ ਲਾ ਰੈਗੂਲੇਸ਼ਨ ਹੋ ਗਏ ਭਾਜੀ, ਮੈਂ ਤੁਹਾਨੂੰ ਦੱਸਦਾ ਹੈਗਾ ਕਿ ਇੱਥੋਂ ਲੋਕੀ ਰਹਿ ਕੇ ਨਹੀਂ ਰਾਜੀ ਹੈਗੇ, ਇੱਥੋਂ ਤਾਂ ਹੀ ਭੱਜ ਰਹੇ ਆ। ਹੁਣ ਕੋਈ ਵੀ, ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਡਿਵੈਲਪਮੈਂਟ ਦੀ। ਆਪਣੇ ਇੱਥੇ ਮੈਂ 40-50 ਫੈਮਲੀਆਂ ਨੂੰ ਜਾਣਦਾ ਜਿਹੜੇ ਇੱਥੋਂ ਮੂਵ ਹੋ ਕੇ ਗਏ ਆ ਸਾਡੇ ਸਲਮੇ ਦੇ ਏਰੀਆ ਸਰਾਊਂਡਿੰਗ ਤੋਂ। ਅੱਛਾ, ਠੀਕ ਹੈ ਜੀ। ਰੀਜ਼ਨ ਇਹ ਆ ਕਿਉਂਕਿ ਇੱਥੇ ਤੁਸੀਂ ਕੋਈ ਵੀ ਕੰਮ ਕਰਦੇ ਆ, ਫੋਰ ਐਗਜ਼ਾਮਪਲ ਜੇ ਡਿਵੈਲਪਮੈਂਟ ਆਪਣੇ ਘਰੇ ਹੀ ਲੈਂਦੇ ਆ ਤੁਸੀਂ, ਤੇ ਤੁਸੀਂ 3000 ਸਕੁਅਰ ਫੀਟ ਦਾ ਆਪਣਾ ਕਸਟਮ ਹੋਮ ਬਣਾਉਣਾ, ਉਹਦੇ ਵਿੱਚ $70-80 ਹਜ਼ਾਰ ਡਾਲਰ ਤਾਂ ਸਿਟੀ ਵਾਲੇ ਲੈ ਜਾਂਦੇ ਆ ਫੀਸਾਂ ਦੇ ਵਿੱਚ। ਆਪਣੇ ਕਨੈਕਸ਼ਨ, ਵਾਟਰ ਕਨੈਕਸ਼ਨ, ਸੀਵਰ ਕਨੈਕਸ਼ਨ, ਉਹਨਾਂ ਦੀਆਂ ਡਿਵੈਲਪਮੈਂਟ ਫੀਸ, ਪਲਾਨ ਵਗੈਰਾ, ਉਹ ਹਾਂ ਆਪਣੇ ਬੰਦੇ ਆ, ਉਹ ਉੱਥੇ ਆਈਡਾਹੋ 'ਚ ਮੂਵ ਹੋਏ ਆ। ਤਾਂ ਇੱਥੋਂ 1600-1700 ਦਾ ਘਰ, ਸਕੁਅਰ ਫੀਟ ਦਾ ਘਰ ਵੇਚ ਕੇ ਉੱਥੇ ਨੇ 2.5 ਏਕੜ ਪਾਰਸਲ ਲਿਆ, 2-2.5 ਏਕੜ ਦਾ, ਉਹਦੇ ਵਿੱਚ 3200 ਸਕੁਅਰ ਫੀਟ ਦਾ ਘਰ ਬਣਾਇਆ, ਉਹਦੇ ਵਿੱਚ RB ਨਾਲ ਪਾਰਕ ਬਣਾਈ ਆ। ਤਾਂ ਉਹ ਭਾਜੀ ਉਹਨੇ ਸਾਰਾ ਕੁਛ ਹੀ $178,000 ਦੇ ਵਿੱਚ 40,000। ਆਈਡਾਹੋ ਦਾ ਕੰਪੈਰੀਜ਼ਨ ਕਿੱਦਾਂ ਕੈਲੀਫੋਰਨੀਆ ਨਾਲ? ਲਾਈਕ ਫ੍ਰੈਸਨੋ ਜਿਹੜਾ ਇੱਕ ਵੱਡਾ ਸ਼ਹਿਰ ਆ, ਜਿਹੜੀ ਇੱਕ ਕਾਉਂਟੀ ਜਿੱਦਾਂ ਤੁਸੀਂ ਦੱਸ ਰਹੇ ਵੀ 5.3 ਬਿਲੀਅਨ ਦਾ ਕੱਲਾ ਇਹਦਾ ਬਜਟ ਆ, ਆਪਣੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੈ, ਆਈਡਾਹੋ ਦੇ ਨਾਲ ਉਹ ਕੰਪੈਰੀਜ਼ਨ ਕਿੱਦਾਂ ਆ? ਜਦੋਂ ਤੁਸੀਂ ਇੱਥੇ ਕੈਲੀਫੋਰਨੀਆ ਦੀ ਜੇ ਤੁਸੀਂ ਹਿਸਟਰੀ ਪੜ੍ਹੋ, ਜਿਹੜਾ ਐਗਰੀਕਲਚਰ ਦਾ ਲੈਂਡ ਹੈ ਕਿਹਨੇ ਵਸਾਇਆ? ਆਪਾਂ ਹਾਰਡ ਕੰਮ ਕਰਕੇ ਆਪਣੇ ਪੰਜਾਬੀਆਂ ਨੇ 1900 ਦੇ ਆ ਰਹੇ ਆ ਇੱਥੇ। ਤੁਸੀਂ ਵੀ ਦੇਖਿਆ ਹੈਗਾ ਆ, ਆਪਾਂ ਸਿੱਖ ਮਿਊਜ਼ੀਅਮ ਜਿਹੜਾ ਫ੍ਰੈਜ਼ਨੋ ਫੇਅਰ ਗਰਾਊਂਡ ਦੇ ਵਿੱਚ ਆ, ਆਪਾਂ ਇੱਕ ਉਹਦੇ ਵੀ ਫਾਊਂਡਰ ਹੈਗੇ ਆ, ਰਾਈਟ। ਤਾਂ ਆਪਾਂ ਉਹਦੇ ਵਿੱਚ ਵੀ ਹਿਸਟਰੀ ਲਾਈਓ ਹੈਗੀ ਆ। ਸੋ ਇਹ ਜਿਹੜੀ ਫਾਰਮਿੰਗ ਹੈ ਇੱਥੇ, ਜੇ ਤੁਸੀਂ ਐਲੇ ਵਾਲੇ ਬੰਦੇ ਨੂੰ ਪੁੱਛੋ
ਅੱਜ ਤੋਂ 40-50 ਸਾਲ ਪਹਿਲਾਂ ਇੱਥੇ ਕੁਝ ਨਹੀਂ ਤੁਹਾਡਾ ਹੁੰਦਾ ਮੇਨ ਸੀ। ਕੰਸਰਨ ਇਹ ਆ ਵੀ ਫਾਰਮਿੰਗ ਬਹੁਤ ਡਾਊਨ ਜਾ ਰਹੀ ਇੱਥੇ। ਨਹੀਂ, ਫਾਰਮਿੰਗ ਜਿਹੜੇ ਰੈਗੂਲੇਸ਼ਨਸ ਦੇ ਕਰਕੇ ਕਾਫੀ ਡਾਊਨ ਜਾ ਰਹੀ ਹੈ। ਨਹੀਂ ਫਾਰਮਿੰਗ ਤਾਂ ਜਾ ਰਹੀ ਹੈਗੀ ਆ। ਆਪਾਂ ਜਿਹੜੇ ਇੱਥੇ ਲਾਜ਼ ਆ ਇੰਨੇ ਭਾਜੀ ਆ, ਸਿੱਖੋ ਇਹਦੇ ਤੇ ਤੁਸੀਂ ਟ੍ਰੈਫਿਕ ਸਟੱਡੀ ਐਰਾ ਵਗੈਰਾ ਬਹੁਤ ਨੈਗੇਟਿਵ ਹਨ। ਸੋ ਇਹਦੇ 'ਚ ਇੱਥੇ ਇੰਨੇ ਬਣਾ ਦਿੱਤੇ ਗਏ ਹੈਗੇ ਆ, ਕੋਈ ਵੀ ਤੁਸੀਂ ਇੱਕ ਵੀ ਥੋੜ੍ਹਾ ਵੀ ਪ੍ਰੋਜੈਕਟ ਕਰਨਾ ਹੈਗਾ ਆ ਉਹਦੇ 'ਤੇ ਇੰਨੀਆਂ ਫੀਸਿਸ ਲਾਈਆਂ ਹੋਇਆ। ਇਹਨਾਂ ਰੈਗੂਲੇਸ਼ਨ ਨੂੰ ਪਹਿਲਾਂ ਤਾਂ ਤੁਸੀਂ ਇਹ ਚੇਂਜ ਕਰ ਸਕੋਗੇ। ਫਾਰਮਿੰਗ ਦੀ ਰੈਗੂਲੇਸ਼ਨ ਡੈਫੀਨਿਟਲੀ ਕਰਾਂਗੇ। ਹੁਣ ਤੁਸੀਂ ਡੈਫ ਸਿਸਟਮ ਆ, ਉਹ ਜਿਹੜੇ ਆ ਟਰੈਕਟਰਾਂ 'ਤੇ ਆ, ਉਹ ਟਰੈਕਟਰ ਜਿਹੜੇ ਫਾਰਮਿੰਗ ਦੇ ਆ ਉਹ ਅਸੀਂ 5-6 ਸਾਲ ਕੱਢਦੇ ਆ, ਨਾ ਤਾਂ ਉਹਨਾਂ 'ਚ ਪਾਪ ਰਿਹਾ। ਇੱਦਾਂ ਟਰੱਕਿੰਗ ਦਾ ਵੀ ਇਹਨੇ ਇੱਦਾਂ ਕੀਤਾ, ਸਤਿਆਨਾਸ਼ ਕੀਤਾ ਹੈਗਾ। ਹੁਣ ਜਿਹੜਾ ਮਿਲੀਅਨ ਮਾਈਲਸ ਕੱਢਦਾ ਸੀ ਉਹ 500,000 ਮਾਈਲਸ ਕੱਢਦਾ ਟਰੱਕਿੰਗ। ਉਹ ਜਦੋਂ ਤੁਸੀਂ ਪਿਛਾਂ ਤੋਂ ਇੰਪਲੀਮੈਂਟਸ ਆਉਂਦੇ ਆ, ਜਦੋਂ ਵੈਲੀ ਏਅਰ ਪੋਲਿਊਸ਼ਨ ਡਿਸਟ੍ਰਿਕਟ ਦੇ ਵਿੱਚ ਤੁਸੀਂ ਆਪਣੇ ਪੁਆਇੰਟਡ ਉੱਦਾਂ ਦੇ ਫਾਰਮਿੰਗ ਕਰੋ ਕਿ ਵਾਕਿਆ ਕਿ ਇਹਨਾਂ ਦੀ ਲੋੜ ਹੈਗੀ ਕਿ ਨਹੀਂ। ਇਹਨਾਂ ਨੂੰ ਮੈਂ ਅਗੇਂਸਟ ਨਹੀਂ ਹੈਗਾ, ਮੈਂ ਏਅਰ ਪੋਲਿਊਸ਼ਨ ਦੇ, ਮੈਂ ਕਹਿ ਰਿਹਾ ਕਿ ਉਹਨੂੰ ਤੁਸੀਂ ਸਮਾਰਟ ਪਲੈਨਿੰਗ ਕਰੋ ਕਿ ਫਾਰਮਰ ਨੂੰ ਮਾਰਨਾ ਥੋੜੋ, ਆਪਾਂ ਟਰੱਕਿੰਗ ਨੂੰ ਮਾਰਨਾ ਥੋੜੋ ਹੈਗਾ। ਉਹਨਾਂ ਨੂੰ ਵੀ ਆਪਾਂ ਫਾਰਮਿੰਗ ਰਿਲੇਟਡ ਫਾਰਮ, ਤੁਸੀਂ ਚਾਹੁੰਦੇ ਫਰੂਟ ਆਪਣੇ ਟੇਬਲ ਤੇ, ਤੁਸੀਂ ਚਾਹੁੰਦੇ ਆ ਉਹ ਕਿਹਨੇ ਕਰਨੇ, ਟਰੱਕਾਂ ਵਾਲਿਆਂ ਨੇ, ਪੈਕਿੰਗ ਹਾਊਸਿਸ ਨੇ ਕਰਨਾ ਹੈਗਾ। ਜੇ ਤੁਸੀਂ ਉਹੀ ਇੰਡਸਟਰੀ ਨੂੰ ਜੇ ਤੁਸੀਂ ਮਾਰਨਾ ਚਾਹੁੰਦੇ ਆ ਤਾਂ ਹੁਣ 1 ਮਿਲੀਅਨ ਏਕੜ ਨਹੀਂ ਕਰਨਾ ਹੈਗਾ ਆ। ਦੇਖ ਲਓ ਤੁਸੀਂ 35 ਦੇ ਤੱਕ ਬੈਕਟ ਸਪੀਡ ਤੋਂ ਲੈ ਕੇ ਚਰਚਲਾ ਤੱਕ, ਦੈਟ ਇਜ਼ ਫॉर ਟਰੂਥ। ਉਹ ਜਿਹੜੀ ਲੈਂਡ ਆ ਉੱਥੇ ਸੋਲਰ ਲਾ ਰਿਹਾ, ਸੋਲਰ ਨੇ ਕੋਈ ਜੌਬ ਨਹੀਂ ਕ੍ਰੀਏਟ ਕਰਦਾ ਸੋਲਰ, ਠੀਕ ਹੈ। ਜੋ ਆਪਣਾ ਐਗਰੀਕਲਚਰ ਦਾ ਗਾਹਾਂ ਨਿਆਣਿਆਂ ਦੀਆਂ, ਮੈਨੂੰ ਸਕੂਲ ਡਿਸਟ੍ਰਿਕਟ ਦੇ ਵਿੱਚ ਵੈਲੀ ਰੀਜਨਲ ਆਕੂਪੇਸ਼ਨਲ ਟ੍ਰੇਨਿੰਗ ਹੈ CTE ਦੇ ਵਿੱਚ ਮੈਂ ਬਹੁਤ ਪ੍ਰੋਐਕਟਿਵ ਆ। ਗੁਰਮਿੰਦਰ ਸੰਘੇ ਹੁਣੇ ਵੀ ਤੁਹਾਡੇ ਨਾਲ ਰੇਡੀਓ ਤੇ ਕਰਦੇ ਹੁੰਦੇ ਆ, ਉਹ ਵੀ ਪਹਿਲਾਂ BROP ਦੇ ਵਿੱਚ ਰਹੇ ਆ, ਤਾਂ ਆਪਣੇ ਕਾਫੀ ਅਸੀਂ ਪੜ੍ਹੇ ਵੀ ਇਕੱਠੇ ਆ, ਰਾਈਟ। ਸੋ ਇਹ ਜਿਹੜਾ ਹੁਣ ਉਹਦੇ ਵਿੱਚ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਹੈਗਾ ਆ, BROP ਆ, ਉਹਦੇ ਵਿੱਚ ਸਾਡੇ ਕੋਲ 11 ਸਕੂਲ ਡਿਸਟ੍ਰਿਕਟ ਆ, ਠੀਕ ਹੈ ਜੀ। ਉਹਦੇ ਵਿੱਚ ਮੇਰੇ ਖਿਆਲ ਸਾਡੇ ਕੋਲ 14-15 ਹਜ਼ਾਰ ਨਿਆਣਾ ਹੋਣਾ, ਉਹਨਾਂ ਨੂੰ ਅਵਾਰਡਸ ਦੇਈਦੇ ਆ। ਸਾਡੇ ਕੋਲ 70 ਵੱਧ ਪ੍ਰੋਗਰਾਮ ਆ CTE ਦੇ, ਰਾਈਟ। ਉਹ ਆਪਣੀਆਂ ਜੌਬਾਂ ਨੂੰ ਅਸੀਂ ਟ੍ਰੇਨਡ ਕਰਦੇ ਹੈਗੇ ਆ। ਜੇ EMT ਹੋਇਆ ਜਾਂ ਹੋਇਆ CNA ਹੋਇਆ ਜਾਂ ਵੈਲਡਿੰਗ ਦੀਆਂ ਕਲਾਸਿਸ ਹੋਈਆਂ, FFA ਦੇ ਹੋਏ ਪ੍ਰੋਗਰਾਮ, ਪਾਇਲਟ ਦੇ ਹੋਏ, ਕਾਰ ਮਕੈਨਿਕ, ਪੇਂਟਸ, ਇੰਜੀਨੀਅਰਿੰਗ ਟੈਕ ਦੇ ਆ। ਮੈਂ ਇੰਟਰਨਸ਼ਿਪਾਂ ਵੀ ਉਹਨਾਂ ਨੂੰ ਜੌਬਾਂ ਦਿੰਦੇ ਹੈਗੇ ਆ, ਸਾਡੇ ਸਕੂਲ ਦੇ ਵਿੱਚ ਵੀ ਆ। ਇੰਨਾ ਉਹ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਲੋੜ ਹੈਗੀ ਆ ਕਿ ਉਹਨੂੰ ਸਪਰੈਡ ਕਰਨਾ ਕਾਉਂਟੀ ਦੇ ਲੈਵਲ ਤੇ। ਸੋ ਤੁਸੀਂ ਉਹ ਐਜ਼ ਅ ਸੁਪਰਵਾਈਜ਼ਰ ਤੁਹਾਡੇ ਕੋਲ ਅਥਾਰਟੀਜ਼ ਹੁੰਦੀਆਂ ਆ? ਅਥਾਰਟੀ ਹੈਗੀਆਂ। ਤੁਸੀਂ ਜਦੋਂ ਹੁਣ ਜੌਬਾਂ ਕ੍ਰੀਏਸ਼ਨ ਕਰਨੀਆਂ, ਮੇਰੀ ਇੱਕੋ ਹੀ ਮੇਨ ਵਨ ਆਫ ਦਾ ਮੇਨ ਮੁੱਦਾ ਤਿੰਨਾਂ ਦੇ ਵਿੱਚੋਂ ਜੌਬ ਕ੍ਰੀਏਸ਼ਨ ਕਰਨੀ ਆ। ਹਾਈ ਪੇ ਜੌਬਾਂ ਨਿਆਣਿਆਂ ਲਈ, ਇੱਥੇ ਲਈ, ਨਿਊ ਜਨਰੇਸ਼ਨ ਲਈ ਕਰਨੀਆਂ। ਮੈਂ ਜ਼ਰੂਰ ਕਰੂੰਗਾ ਜਦੋਂ ਮੈਂ ਬੋਰਡ ਤੇ ਜਾਊਂਗਾ। ਪਹਿਲੀ ਗੱਲ ਆ, ਮੈਂ ਮਾਰਕੀਟਿੰਗ ਕ੍ਰੀਏਟ ਕਰਨੀ ਹੈਗੀ ਆ, ਭਾਵੇਂ $40-50 ਮਿਲੀਅਨ ਲੱਗ ਜਾਵੇ। ਇਹਨੂੰ ਮਾਰਕੀਟਿੰਗ ਦੇ ਬੇ ਏਰੀਆ ਤੋਂ ਲਿਆਵਾਂਗੇ, ਸਿਲਿਕੋਨ ਦੀਆਂ ਵੈਲੀਜ਼ ਇੱਥੇ ਲੈ ਕੇ ਆਵਾਂਗੇ, ਉਹਨਾਂ ਦੀਆਂ ਵੱਡੇ ਇੰਡਸਟਰੀ ਲਾਵਾਂਗੇ ਜਿੱਥੇ ਫਾਰਮਿੰਗ ਜਿੱਥੇ ਡੈਡ ਕਰ ਰਹੇ ਆ। LA ਦੀ ਇੰਡਸਟਰੀਅਲ ਨੂੰ ਇੱਥੇ ਲੈ ਕੇ ਆਵਾਂਗੇ, ਉਹਨਾਂ ਦੀਆਂ ਆਪਾਂ ਉਹਨਾਂ ਨੂੰ 6 ਮਹੀਨਿਆਂ ਲਈ, 7 ਲਈ ਜਾਂ ਜੋ ਕੁਛ ਵੀ ਆ, ਉਹਨਾਂ ਨੂੰ ਆਪਾਂ ਸਕਿਲਡ ਵਰਕਰ ਦੇਵਾਂਗੇ। ਆਪਣੇ ਸਕੂਲਾਂ 'ਚੋਂ, ਕਾਲਜਿਸ ਤੋਂ ਟ੍ਰੇਡ ਕਰਕੇ ਉਹਨਾਂ ਨੂੰ ਦੇਵਾਂਗੇ 6 ਮਹੀਨੇ, ਉਹਨਾਂ ਨੂੰ ਪੇ ਨਹੀਂ ਕਰਨੀ ਪਊਗੀ। ਉਹ ਪਰ ਪ੍ਰੋਮਿਸ ਕਰਨ ਸਾਡੇ ਨਾਲ ਕਿ ਅਸੀਂ ਇੱਥੇ ਇਨਸੈਂਟਿਵ ਹੋਣਗੇ, ਨਹੀਂ ਇੱਥੇ 3,000 10,000 ਜੌਬਾਂ ਇੱਥੇ ਦੀਆਂ ਕ੍ਰੀਏਟ ਕਰੂਗੇ, ਲੋਕਲ ਬੰਦਿਆਂ ਨੂੰ ਹਾਇਰ ਕਰੂਗੇ। ਉਹ ਕਰੇ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਮੇਰਾ ਇੱਕੋ ਹੀ ਆਈਡੀਆ ਆ, ਇਹ ਕਿਸੇ ਕੋਲੋਂ ਵੀ ਤੁਸੀਂ ਕੈਂਡੀਡੇਟ ਦੇਖ ਲਿਓ, ਕੈਂਡੀਡੇਟਸ ਦੀਆਂ, ਮੇਰਾ ਮੇਨ ਇਹੀ ਮਕਸਦ ਹੈਗਾ। ਹਾਈ ਪੇਇੰਗ ਜੌਬਸ ਆਪਣੇ ਨਿਆਣਿਆਂ ਲਈ ਸੈਂਟਰਲ ਵੈਲੀ ਵਿੱਚ ਆਉਣਾ, ਗਾਂ ਦੀ ਜਨਰੇਸ਼ਨ ਲਈ ਬਚਾਉਣਾ, ਐਗਰੀਕਲਚਰ ਪ੍ਰੋਟੈਕਟ ਕਰਨੀ ਆ, ਵਾਟਰ ਪ੍ਰੋਟੈਕਟ ਕਰਨਾ ਹੈਗਾ ਆ। ਦੂਜੇ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨਾਲ ਮੇਰੀਆਂ ਡਿਬੇਟਸ ਵੀ ਹੋਈਆਂ। ਜੇ ਤੁਸੀਂ ਮੇਰੀਆਂ ਡਿਬੇਟ ਸੁਣਿਓ, ਸਾਰਿਆਂ ਨੂੰ ਮੈਂ ਤੁਹਾਡੇ ਥਰੂ ਕਹੂੰਗਾ ਜ਼ਰੂਰ ਸੁਣਿਓ, ਉਹ ਬੇਸ 'ਤੇ ਦੱਸਿਓ। ਮੈਨੂੰ ਕੋਈ ਇਹ ਪਰਸਨਲ ਨਹੀਂ ਮੈਂ ਰਨ ਕਰ ਰਿਹਾ ਹੈਗਾ, ਮੈਨੂੰ ਸਿਰਫ ਆਪਣੇ ਚਾਅ ਆ, ਮੈਨੂੰ ਆਪਣੇ ਕਮਿਊਨਿਟੀਜ਼ ਦੇ, ਆਪਣੇ ਹਿਸਪੈਨਿਕ ਕਮਿਊਨਿਟੀ, ਲਟੀਨੋ ਕਮਿਊਨਿਟੀ, ਸਾਰੀਆਂ ਕਮਿਊਨਿਟੀਆਂ ਮੈਨੂੰ ਕਹਿੰਦੀਆਂ ਹੈਗੀਆਂ ਕਿ ਕੁਛ ਕਰ ਫਾਰਮਿੰਗ ਲਈ, ਜੇ ਕੁਛ ਕਰ ਸਕਦੇ ਹਾਂ। ਮੈਂ ਦਿਲੋਂ ਕਰ ਰਿਹਾ। ਮੇਰੀ ਆਪਣੀ ਇੰਜੀਨੀਅਰਿੰਗ ਐਕਚੁਅਲੀ ਆਈ ਗੋਣਾ ਲੂਜ਼ ਦ ਮਨੀ ਇਨ ਇਟ ਰਨਿੰਗ ਦਿਸ, ਕਿਉਂਕਿ ਮੈਨੂੰ ਪਤਾ ਕਿ ਇਹਦੇ ਵਿੱਚ ਬਹੁਤ ਟਾਈਮ ਲੱਗਣਾ। ਪਿਛਲੇ ਜਦੋਂ 6 ਸਾਲਾਂ ਦੇ ਵਿੱਚ ਇਲੈਕਟਿਵ ਸਕੂਲੇ, ਹਾਈ ਸਕੂਲੇ ਲਾਗੂ ਕਰਾਉਣਾ, ਜਦੋਂ ਆਪਾਂ ਉੱਥੇ ਟੇਬਲ 'ਤੇ ਬੈਠੇ ਆ, ਉਹਨਾਂ ਨੇ ਉਦੋਂ ਮਗਰ ਕਹਿੰਦੇ ਕਿ ਆ ਜਾਓ, ਕਰੋ, ਛੇਤੀ ਕਰੋ, ਨਿਕ, ਲੈਟਸ ਡੂ ਇਟ, ਪੈਸੇ ਸਾਡੇ ਕੋਲ ਬਹੁਤ ਆ। ਉਹਨਾਂ ਨੇ ਲਾਗੂ ਕੀਤਾ। ਜਦੋਂ ਤੱਕ ਅਸੀਂ ਉਹ ਟੇਬਲ 'ਤੇ ਨਹੀਂ ਜਾਂਦੇ ਹੈਗੇ, ਜਦੋਂ ਤੱਕ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ, ਆਪਾਂ ਨੂੰ ਫਾਰਮਰਾਂ ਨੂੰ, ਆਪਣੇ ਟਰੱਕਿੰਗ ਨੂੰ, ਆਪਣੇ ਜੌਬ ਕ੍ਰੀਏਸ਼ਨ ਨੂੰ ਕੁਛ ਨਹੀਂ ਹੋ ਸਕਦਾ ਹੈਗਾ। ਮੇਰੇ ਕੋਲ ਆਈਡੀਆਜ਼ ਆ, ਤਾਂ ਸਿਰਫ ਇਹ
ਕਹ ਲਓ ਕਿ ਇੱਕ ਤਰ੍ਹਾਂ ਦੀ ਇੰਡੀਆ ਵਾਂਗੂ ਪੋਲੀਟੀਸ਼ੀਅਨ ਨਹੀਂ ਹੈਗੀ। ਆਪਾਂ ਕੋਈ ਕੰਮ ਕਰਾਂਗੇ ਜ਼ਰੂਰ। ਸੋ ਇੱਕ ਦੱਸ ਦਿਓ ਵੀ ਜਿਹੜਾ ਫਰੈਜ਼ਨੋ ਕਾਉਂਟੀ ਦਾ ਜਿਹੜਾ ਡਿਸਟ੍ਰਿਕਟ 4 ਉਹ 'ਚ ਇਲਾਕਾ ਕਿਹੜਾ ਆਉਂਦਾ, ਕਿਹੜੇ ਸ਼ਹਿਰ ਆਉਂਦੇ ਆ ਜਿਹਦੇ ਲੋਕਾਂ ਦੇ ਘਰਾਂ 'ਚ ਤਾਂ ਹੁਣ ਬੈਲਟ ਪਹੁੰਚੇ ਹੋਏ ਆ? ਕਿੰਨਾ ਦੇ ਇਲਾਕੇ ਵਾਲਿਆਂ ਦੇ ਘਰਾਂ ਦੇ ਬੈਲਟ ਦੇ ਵਿੱਚ ਤੁਹਾਡਾ ਨਾਮ ਹੋਊਗਾ? ਇਹ ਆਪਣਾ ਜਿਹੜਾ ਏਰੀਆ ਬਹੁਤ ਵੱਡਾ ਏਰੀਆ ਹੈ, ਡਿਸਟ੍ਰਿਕਟ 4 ਆ। ਇਹ ਤੁਸੀਂ ਜੇ ਤੁਸੀਂ ਗੂਗਲ ਵੀ ਮਾਰਾ ਕਰ ਲਓ ਕਿ ਫ੍ਰੈਜ਼ਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਡਿਸਟ੍ਰਿਕਟ 4 ਉਹ GIS ਹੈ, ਉੱਥੇ ਤੁਸੀਂ ਟਾਈਪ ਆਪਣਾ ਐਡਰੈਸ ਵੀ ਕਰ ਸਕਦੇ ਆ। ਮੋਸਟਲੀ ਮੈਂ ਤੁਹਾਨੂੰ ਵਰਬਲੀ ਦੱਸ ਦਿੰਦਾ ਹੈਗਾ ਆ। ਹਾਂਜੀ, ਕਿਹੜੇ ਮੇਨ ਸ਼ਹਿਰ ਆ? ਮੈਲਗਾ, ਸਨੀ ਸਾਈਡ, ਠੀਕ ਹੈ, ਸੈਂਗਰ, ਡੈਲਰੇ, ਪਾਰਲੀਆ, ਰਿਡਲੀ, ਔਰੰਜ ਕੋਵ, ਕਿੰਗਸਵਰਗ, ਸੈਲਮਾ, ਕਰੈਦਰਸ, ਲੇਟਨ, ਫਿਰ ਹੋ ਗਿਆ ਰਿਵਰਡੇਲ, ਲਨੇਰ, ਹਿਲਮ, ਰੀਜਨ ਸਿਟੀ, ਹਿਊਰਨ, ਕਲਿੰਗਾ ਤੋਂ ਲੈ ਕੇ ਔਰੰਜ ਕੋਵ ਤੱਕ ਟਲੈਰੀ ਕਾਉਂਟੀ ਪੈਂਦੀ ਹੈ, ਉੱਧਰੋਂ ਮੋਨਰੇ ਕਾਉਂਟੀ ਪੈਂਦੀ ਹੈ, ਉੱਧਰੋਂ ਕਿੰਗਸ ਕਾਉਂਟੀ ਪੈਂਦੀ ਆ। ਠੀਕ ਆ। ਤਾਂ ਕਾਫੀ ਏਰੀਆ ਬਹੁਤ ਲੰਮਾ ਹੈਗਾ ਆ। ਤਾਂ ਇਹਦੇ ਵਿੱਚ ਅਬਾਊਟ ਰਜਿਸਟਰ 80,000 ਆ। ਹੁਣ ਇਸ ਟਾਈਮ ਪ੍ਰਾਇਮਰੀ ਆ ਜਿਹੜੀਆਂ ਇਲੈਕਸ਼ਨਾਂ ਆ ਜੂਨ 2 ਨੂੰ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣਾ ਅਧਿਕਾਰ ਕਰੋ। ਕਿੱਦਾਂ ਕਹਿੰਦੇ ਹੁੰਦੇ, ਯੂਰ ਵੋਟ ਯੂਰ ਚੋਇਸ, ਰਾਈਟ? ਹਾਂਜੀ। ਜੇ ਤੁਸੀਂ ਕੋਈ ਚੇਂਜਸ ਕਰਦੇ ਆ, ਇਹ ਮੇਰੀਆਂ ਨਹੀਂ ਹੈਗੀਆਂ ਇਲੈਕਸ਼ਨਾਂ। ਆਈ ਮੀਨ ਓਨੈਸਟ ਵਿਦ ਯੂ। ਸਕੂਲੇ ਵੀ ਆ 8-8 10-10 ਘੰਟੇ ਮੀਟਿੰਗਾਂ ਚੱਲਦੀਆਂ, ਜ਼ੀਰੋ ਪੇਸ। ਮੈਂ ਆਪਣਾ ਟਾਈਮ ਕੱਢ ਕੇ ਮੈਂ ਆਪਣਾ ਕੌਂਸਟਰੇਟ ਆਪਣਾ ਇੰਜੀਨੀਅਰਿੰਗ ਫਰਮ 'ਤੇ ਵੀ ਲਾ ਸਕਦਾ ਹੈਗਾ ਆ। ਮੈਂ ਚਾਹੁੰਦਾ ਹੈਗਾ ਕਿ ਦੇਖੋ ਆਪਣੇ ਸਾਰੇ ਅਪਲਿਫਟ ਕਰੀਏ। ਤੁਸੀਂ ਜੌਬ ਕਰਦੇ ਆ ਇੱਥੇ, ਤੁਸੀਂ ਬਹੁਤ ਵਧੀਆ ਕਰ ਰਹੇ ਆ। ਜਿਹੜਾ ਤੁਸੀਂ ਵੱਖਰੇ ਪ੍ਰੋਗਰਾਮਾਂ 'ਤੇ ਕਰਦੇ ਆ, ਮੈਨੂੰ ਬਹੁਤ ਸੋਹਣਾ ਲੱਗਦਾ ਹੈਗਾ ਕਿ ਤੁਸੀਂ ਆਪਣੀ ਕਮਿਊਨਿਟੀ ਦਾ ਕਰ ਰਹੇ ਆ ਸੇਵਾ। ਮੈਨੂੰ ਬਹੁਤ ਪ੍ਰਾਊਡ ਆ ਤੁਹਾਡੇ ਚੈਨਲ 'ਤੇ, ਤੁਹਾਡੇ 'ਤੇ ਪ੍ਰਾਊਡ ਆ, ਹੈ ਨਾ? ਤਾਂ ਇੱਦਾਂ ਹੀ ਆਪੋ ਆਪਣੀਆਂ ਡਿਊਟੀਆਂ ਕਰੀਏ ਆਪਾਂ ਸਾਰੇ ਜਾਣੇ। ਸਕੂਲ ਦੇ ਵਿੱਚ ਆ ਪੰਜਾਬੀ ਲੈਂਗੁਏਜ ਕੀਤੀ ਹੈ, ਇਸ ਟਾਈਮ 60 ਨਿਆਣੇ ਵੇਟ ਕਰ ਰਹੇ ਆ। ਇੱਕ ਹੋਰ ਟੀਚਰ ਨੂੰ ਹਾਇਰ ਕਰਨਾ ਮੰਗਦੇ ਆ। ਫਿਰ ਡਿਊ ਲੈਂਗੁਏਜ ਕਰਨਾ ਚਾਹੁੰਦੇ ਆ ਅਸੀਂ, ਸਪੈਨਿਸ਼ ਕਰ ਦਿੱਤੀ ਆ। ਉਹ ਆਪਣੇ ਜੇ 35 ਨਿਆਣੇ ਹੋ ਜਾਂਦੇ ਆ ਆਪਣੇ ਕੋਲੋਂ, ਪੰਜਾਬੀ ਪਹਿਲੀ ਤੋਂ ਲੈ ਕੇ 7ਵੀਂ ਤੱਕ ਨਾਲ ਪੰਜਾਬੀ ਸਿੱਖੋਗੇ, ਨਾਲ ਇੰਗਲਿਸ਼। ਤਾਂ ਉਹ ਆਪਣੇ ਕੋਲ ਪੈਸੇ ਪਏ ਆ, ਰਾਈਟ? ਉਹਦੀ ਕੋਈ ਲੋੜ ਨਹੀਂ ਹੈਗੀ। ਵੀ ਆਲਰੇਡੀ ਹੈਵ ਇਟ। ਸੋ ਪਰ ਆਪਣੇ ਬੰਦੇ ਨਿਆਣੇ ਚਾਹੀਦੇ, ਆਪਣੇ ਪੰਜਾਬੀ ਨਹੀਂ ਆਉਂਦੇ ਹੈਗੇ ਆ। ਇਹ ਆਪਣੇ ਗੁਰੂ ਘਰਾਂ ਦੇ ਹੋਣਾ ਚਾਹੀਦਾ ਉਹਨਾਂ ਨੂੰ, ਰਾਈਟ? ਕਿ ਉਹਨਾਂ ਨੂੰ ਕਿ ਸਾਡੀ ਹੈਲਪ ਕਰੋਗੇ। ਇੱਕ ਤਾਂ ਆਪਣੇ ਕਲਚਰ ਨਾਲ ਜੁੜੋਗੇ। ਇੱਕ ਆਪਾਂ ਮੇਰਾ ਇਹ ਰੀਜ਼ਨ ਆ, ਮੈਂ ਜਦੋਂ ਇੰਡੀਆ ਤੋਂ ਆਇਆ ਸੀ, ਮੇਰੇ ਗੁੱਟੀ ਹੁੰਦੀ ਸੀਗੀ, ਇਹਨਾਂ ਨੇ ਬੜਾ ਮੈਨੂੰ ਬੁਲਿੰਗ ਕੀਤੀ। ਅੱਛਾ। ਬਹੁਤ ਬੁਲਿੰਗ ਕੀਤੀ, ਵਿੱਚੋਂ ਮੈਂ ਲੰਘਿਆ, ਹੈ ਨਾ? ਤਾਂ ਫਿਰ ਹੁਣ ਆਪਣੇ ਕੋਲ ਤਾਂ ਸਾਰਾ ਕੁਛ ਹੀ ਆ, ਰਾਈਟ? ਹੁਣ ਤਾਂ ਤੁਸੀਂ ਪੰਜਾਬੀ ਵੀ ਹੈਗੀ ਸਕੂਲਾਂ 'ਚ, ਰਾਈਟ? ਤਾਂ ਹੁਣ ਤੁਸੀਂ ਆਪਾਂ ਉਹ ਚੀਜ਼ਾਂ ਦੇ ਉੱਪਰੋਂ ਹੁਣ ਲੰਘ ਗਏ। ਹੁਣ ਕਹਾਂ ਆਪਣੀ ਨਿਊ ਜਨਰੇਸ਼ਨ ਲਈ ਕੋਈ ਕੰਮ ਕਰਕੇ ਜਾਈਏ, ਰਾਈਟ? ਸੋ ਨਹੀਂ, ਠੀਕ ਹੈ। ਅਤੇ ਜਿੱਦਾਂ ਪਤਾ ਹੀ ਆ ਵੀ 2 ਜੂਨ ਨੂੰ ਆ ਰਹੀਆਂ ਜੀ ਇਲੈਕਸ਼ਨ ਬੈਲਟ, ਸਾਰਿਆਂ ਦੇ ਘਰੋਂ ਘਰੀ ਜਿਹੜੇ ਉਹ ਪਹੁੰਚੇ ਆ। ਅਤੇ ਜਿੱਦਾਂ ਨਿੱਕ ਹੋਣਾ ਨੇ ਕਿਹਾ, ਯੂਰ ਵੋਟ ਯੂਰ ਚੋਇਸ, ਵੀ ਤੁਹਾਡੀ ਵੋਟ ਆ, ਤੁਹਾਡਾ ਅਧਿਕਾਰ ਆ ਜਿਹਨੂੰ ਵੀ ਤੁਸੀਂ ਪਾਉਣੀ ਆ। ਸੋ ਗੱਲਬਾਤ ਤੁਸੀਂ ਅੱਜ ਨਿੱਕ ਸਹੋਤਾ ਦੇ ਨਾਲ ਜਿਹੜੀ ਉਹ ਸੁਣੀ ਆ। ਤੁਸੀਂ ਅਫੋਰਡੇਬਿਲਿਟੀ ਦੀ ਵੀ ਗੱਲ ਕੀਤੀ, ਤੁਸੀਂ ਆਈਡਾਹੋ ਵਾਲੀ ਐਗਜ਼ਾਮਪਲ ਦਿੱਤੀ ਸੀਗੀ। ਐਜ਼ ਏ ਕਾਊਂਟੀ ਸੁਪਰਵਾਈਜ਼ਰ ਜੇ ਤੁਸੀਂ ਜਿੱਤਦੇ ਆ ਤਾਂ ਅਫੋਰਡੇਬਿਲਿਟੀ ਇਹ ਇੱਕ ਸਟੇਟ ਦੇ ਨਾਲ ਪੇਚਾ ਪਿਆ ਰਹਿੰਦਾ ਆ ਵੀ ਕਿੱਦਾਂ ਆ, ਕਿਵੇਂ ਬਣੂਗਾ, ਕਿਵੇਂ ਆ। ਹਾਊ ਕੈਨ ਯੂ ਮੂਵ ਦੈਟ ਨੀਡਲ ਵੀ ਇੱਥੇ ਅਫੋਰਡੇਬਲ ਹਾਊਸਿੰਗ ਐਜ਼ ਏ ਸੁਪਰਵਾਈਜ਼ਰ ਤੁਸੀਂ ਉਹਨੂੰ ਕਿੱਦਾਂ ਜ਼ਿਆਦਾ ਪ੍ਰਮੋਟ ਕਰ ਸਕਦੇ ਹੋ? ਦੇਖੋ, ਮੈਂ ਬਹੁਤ ਡਿਵੈਲਪਮੈਂਟ ਕੀਤੀਆਂ ਹੈਗੀਆਂ, ਕਾਫੀ ਆਪਾਂ ਕਰ ਵੀ ਰਹੇ ਆ। ਇਸ ਟਾਈਮ ਆਪਣੇ ਕੋਲ 8-9 ਪ੍ਰੋਜੈਕਟ ਚੱਲ ਵੀ ਰਹੇ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਤੁਸੀਂ ਜਿਹੜੀਆਂ ਡਿਵੈਲਪਮੈਂਟ ਫੀਸਿਸ ਜ਼ਿਆਦਾ ਪਾਉਂਦੇ ਆ, ਕਾਉਂਟੀ ਜਿਹੜੀ ਇੱਕ ਤਾਂ ਪਾਸੇ ਕਾਉਂਟੀ ਦੀ ਹੋ ਗਈ ਲਾਈਨ, ਆਹ ਸਿਟੀ ਦੀ ਹੋ ਗਈ ਲਾਈਨ, ਰਾਈਟ? ਜਦੋਂ ਤੁਸੀਂ ਸਮਾਰਟ ਪਲੈਨਿੰਗ ਕਰਦੇ, ਸਿਟੀ ਦੇ ਨਾਲ ਕਰੈਕਟ ਜ਼ੋਨਿੰਗ ਕਰਦੇ ਹੈਗੇ ਆ, ਉਹਨਾਂ ਨੂੰ ਸਿਟੀ ਨੂੰ ਕਹਿ ਸਕਦੇ ਹੈਗੇ ਕਿ ਜਿਹੜਾ ਡਿਵੈਲਪਰ ਆਉਂਦਾ ਆ, ਲੈਟਸ ਹੈਵ ਏ ਮੋਰ ਹਾਊਸਿੰਗ ਆਊਟ ਦੇਅਰ, ਲੈਟਸ ਹੈਵ them charge less for their fees, let's them charge them not too much burden on them, ਸੀਖੂਆ ਨਾ ਕਰਵਾਵੋ, ਹੈ ਨਾ? ਜਿੱਥੇ ਨਹੀਂ ਲੋੜ ਹੈਗੀ ਆ। ਇਹਨੂੰ ਤੁਸੀਂ ਟ੍ਰੈਫਿਕ ਸਟੱਡੀਆਂ ਇੰਨੇ ਪੈਸੇ ਖਰਚ ਰਹੇ ਆ, ਓਵਰ ਬਰਡਨ ਲੋਕਾਂ 'ਤੇ ਪੈ ਰਹੀ ਆ, ਰਾਈਟ? ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਉਂ ਮੂਵ ਹੋ ਰਹੇ ਆ। ਹੁਣ ਉਹੀ ਘਰ ਆ, ਜੇ ਤੁਸੀਂ ਉਹਦੀ ਹੁਣ ਡਿਵੈਲਪਰ ਨੂੰ ਫੀਸ ਪੈਂਦੀ ਹੈਗੀ ਆ 70-80 ਹਜ਼ਾਰ, ਉਹ ਕਿਹਨੇ ਦੇਣੀ ਆ? ਤੁਸੀਂ ਦੇਣੀ ਜਦੋਂ ਤੁਸੀਂ ਘਰ ਬਾਏ ਕਰੋਗੇ। ਡਿਵੈਲਪਰ ਨੇ ਤਾਂ ਦੇਣੀ ਨਹੀਂ ਹੈਗੀ,
ਨਾ ਤਾਂ ਜਿਹਨੇ ਘਰ ਜਿਹੜਾ ਬਣਾਉਂਦਾ ਆ, ਮੈਂ ਜਦੋਂ ਘਰਾਂ ਦੇ ਕਾਫੀ ਕੰਮ ਕੀਤੇ ਹੈਗੇ ਆ। ਸੈਲਮੇ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਕਰਦਾ, ਅਜੀਤ ਸਿੰਘ ਗਿੱਲ, ਉਹਨਾਂ ਦੇ ਘਰ, ਉਹਨਾਂ ਦੇ ਮੇਰੇ ਖਿਆਲ 200 ਘਰ ਬਣਾਇਆ। ਤਾਂ ਅਸੀਂ ਜਦੋਂ ਸਟਾਰਟ ਕੀਤਾ ਸੀਗਾ ਬੈਕ ਇਨ 2012-13 ਦੇ ਵਿੱਚ, 8 ਦੇ ਵਿੱਚ, ਤਾਂ ਉਹ ਘਰਾਂ ਦੀ ਕੀਮਤ ਸੀਗੀ, ਅਸੀਂ ਸਟਾਰਟਿੰਗ ਕੀਤੀ $3 ਲੱਖ, $2.5 ਲੱਖ ਤੋਂ $3 ਲੱਖ। ਅੱਛਾ, ਹੁਣ ਉਹੀ ਘਰਾਂ ਦੀ 6 ਲੱਖ ਆ, ਕਿਉਂਕਿ ਸਿਟੀ ਦੀਆਂ ਫੀਸਾਂ ਇੰਨੀਆਂ ਵੱਧ ਰਹੀਆਂ, ਬਰਡਨ ਟੂ ਮੱਚ। ਕਿਉਂ? ਜੇ ਤੁਸੀਂ ਘਰ ਜ਼ਿਆਦਾ ਹੋਊਗੇ ਭਾਜੀ, ਸਸਤੇ ਹੋਊਗੇ, ਲੋਕਾਂ ਨੂੰ ਵਧੀਆ ਮੌਕਾ ਮਿਲੂਗਾ ਵਧੀਆ ਘਰ ਲੈਣ ਦਾ। ਜਿੰਨੇ ਜ਼ਿਆਦਾ ਡਿਵੈਲਪਮੈਂਟ ਘਰਾਂ ਦੀ ਹੋਊਗੀ ਉਨੇ ਬੈਟਰ ਹੈਗੇ ਆ। ਸੋ ਮੇਰੇ ਕੋਲ ਬਹੁਤ ਹੈਗੇ ਆਈਡੀਆ, ਆਪਾਂ ਸਿਟੀ ਦੇ ਨਾਲ ਰਲ ਕੇ ਸਮਾਰਟ ਪਲੈਨਿੰਗ ਕਰੀਏ, ਸਮਾਰਟ ਐਗਰੀਕਲਚਰ ਲੈਂਡ ਜਿਹੜਾ ਯੂਜ਼ ਨਹੀਂ ਹੈਗਾ ਐਗਰੀਕਲਚਰ ਤੋਂ, ਉੱਥੇ ਆਪਾਂ ਬਣਾਈਏ ਘਰ, ਤਾਂ ਹੋਰ ਵੀ ਡਿਵੈਲਪਮੈਂਟ ਲਿਆਈਏ, ਬਾਹਰੋਂ ਇੰਡਸਟਰੀ ਲਿਆਈਏ। ਤਾਂ ਇਹ ਜ਼ਰੂਰੀ ਹੈਗਾ ਆ। ਇਹਦੇ 'ਚ ਅਫੋਰਡੇਬਲ ਹਾਊਸਿੰਗ ਦੀ, ਜੇ ਆਪਣੇ ਹੁਣ ਨਿਆਣੇ ਆ, ਹੁਣ ਜਿਹੜੀ ਮੀਡੀਅਨ ਇਨਕਮ ਆ ਮੈਂ ਤੁਹਾਨੂੰ ਦੱਸ ਦਿੰਦਾ, ਫ੍ਰੈਜ਼ਨੋ ਕਾਉਂਟੀ ਦੀ ਆ ਅਬਾਊਟ 65,000 to 70,000। ਠੀਕ ਹੈ। ਤੁਸੀਂ ਮੈਨੂੰ ਦੱਸੋ ਕਿ ਅੱਜ ਕੱਲ੍ਹ ਦੇ ਜੇ ਨਿਆਣੇ $20 ਦੀ ਜਾਂ $18 ਦੀ ਜੌਬ ਦੇ ਨਾਲ, ਉਹਨਾਂ ਕੋਲੋਂ ਡਾਊਨ ਪੇਮੈਂਟ ਹੀ ਨਹੀਂ ਦੇਣੀ, 7-8 ਸਾਲ ਲੱਗ ਜਾਣੇ 7-8 ਲੱਖ ਦਾ ਘਰ ਲੈਣ ਲਈ। ਨਹੀਂ, ਉਹ ਤਾਂ ਅਫੋਰਡੇਬਿਲਟੀ ਦੇ ਵਿੱਚ ਤਾਂ ਇੰਨੇ ਤਾਂ ਉੱਦਾਂ ਹੀ ਲੱਗ ਜਾਂਦੇ, ਬਚਣਾ ਕੀ, ਸੇਵਿੰਗ ਹੋਊਗੀ ਤਾਂ ਕੁਝ ਲੈਣਗੇ। ਤੁਸੀਂ ਉਹ ਵਿਚਾਰੇ ਘਰ ਬਿੱਲ ਵੀ ਦੇਣੇ ਆ, ਹਸਬੈਂਡ ਵਾਈਫ ਵੀ ਕੰਮ ਕਰੋਗੇ। ਜੇ ਆਪਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਕਰਾਂਗੇ ਇੰਪਲੀਮੈਂਟਸ ਫ੍ਰੈਜ਼ਨੋ ਕਾਉਂਟੀ ਦੇ ਵਿੱਚ, ਤਾਂ ਇਹ ਇਟਸ ਗੋਇੰ ਅਫੈਕਟ them a lot। ਸਪੈਸ਼ਲੀ ਆਪਣੇ ਬੰਦੇ ਘਰ ਲੈਂਦੇ ਆ, ਆਪਣੇ ਬੰਦੇ ਬਿਜ਼ਨਸ ਕਰਦੇ, ਆਪਣੇ ਡਾਕਟਰਸ ਆ, ਆਪਣੇ ਮੈਡੀਕਲ ਫੀਲਡ ਦੇ ਵਿੱਚ ਆ, ਟਰੱਕਿੰਗ ਦੇ ਵਿੱਚ ਆ, ਕਿਹੜੀ ਆਪਾਂ ਚੀਜ਼ ਦੇ ਵਿੱਚ ਨਹੀਂ ਹੈਗੇ। ਆਪਾਂ ਕੋਲ ਇੰਨੇ ਪੇ ਟੈਕਸ ਲੈਂਦੇ ਆ, ਆਪਣੀ ਵੌਇਸ ਕਿਉਂ ਨਹੀਂ ਜਾ ਸਕਦੀ ਹੈਗੀ ਆ, ਰਾਈਟ? ਨਹੀਂ, ਠੀਕ ਹੈ। ਤੁਸੀਂ ਜਿੱਦਾਂ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੱਸ ਰਹੇ ਆ, ਤੁਸੀਂ ਕਾਫੀ ਦੱਸ ਰਹੇ ਵੀ ਤੁਸੀਂ ਆਹ ਚੀਜ਼ਾਂ ਜਿਹੜੀਆਂ ਉਹ ਕਰਦੀਆਂ ਜਿਹੜੀਆਂ ਉਹ ਚਾਹ ਰਹੇ ਆ। ਇੱਕ ਹੋਰ ਜਿਹੜਾ ਇਸ਼ੂ ਇਸ ਦੇ ਵਿੱਚ ਆਉਂਦਾ ਪਬਲਿਕ ਸੇਫਟੀ ਨੂੰ ਲੈ ਕੇ ਜੀ, ਰੂਰਲ ਇਲਾਕਿਆਂ ਦੇ ਵਿੱਚ, ਕਿਉਂਕਿ ਇਹ ਸ਼ੈਰਿਫ ਡਿਪਾਰਟਮੈਂਟ ਦੇ ਅੰਡਰ ਇਹ ਆਉਂਦਾ ਹੈ ਸਾਰਾ, ਸਮਹਾਓ ਲੋਕਾਂ ਦਾ ਇਹ ਕਹਿਣਾ ਆ ਵੀ ਰਿਸਪੌਂਸ ਟਾਈਮ ਬਹੁਤ ਜ਼ਿਆਦਾ ਆ। ਵੀ ਆਪਾਂ ਦੇਖਦੇ ਵੀ ਈਵਨ ਐਗ ਦਾ ਇਕਵਿਪਮੈਂਟ ਆ, ਉਹਦੀਆਂ ਚੋਰੀਆਂ ਵਧੀਆਂ ਆ, ਪ੍ਰੋਪਰਟੀ ਨੂੰ ਜਿਹੜਾ ਨੁਕਸਾਨ ਆ ਉਹ ਲਗਾਤਾਰ ਇਲੀਗਲ ਡੰਪਿੰਗ ਹੈ। ਤੁਸੀਂ ਕਿੱਦਾਂ ਕੰਟਰੋਲ ਕਰ ਸਕਦੇ ਹੋ ਕਿ ਸ਼ੈਰਿਫ ਰਿਸਪੌਂਸ ਨੂੰ ਕਿੱਦਾਂ ਬੈਟਰ ਕਰ ਸਕਦੇ? ਦੇਖੋ, ਇਹ ਡਿਪਾਰਟਮੈਂਟ ਸਿੱਧਾ ਆ ਰਿਹਾ ਬੋਰਡ ਆਫ ਸੁਪਰਵਾਈਜ਼ਰ ਦੇ ਥੱਲੇ ਆਉਂਦਾ, ਸ਼ੈਰਿਫ ਵਾਲਾ ਜੀ, ਠੀਕ ਹੈ ਜੀ। ਜੌਨ ਚਨਾਨੀ ਡੂਇੰਗ ਐਕਸਲੈਂਟ ਜੌਬ। Margaret Mims did a really great job when she was a sheriff. I make sure they get their sources. I make sure they get their funds first thing. That I assure you that. देखो, law enforcement ਜਿਹੜੀ ਆ ਨਾ ਉਹ ਸਾਨੂੰ ਜ਼ਰੂਰੀ ਆ, ਖਾਸ ਕਰਕੇ ਸਿਟੀ ਦੀ ਕਮਿਊਨਿਟੀਜ਼ ਜਾਂ ਹੋਵੇ ਰੂਰਲ ਕਮਿਊਨਿਟੀ ਲਈ ਹੋਵੇ। ਹੁਣ ਤੁਸੀਂ ਕਹੇ ਜੇ ਰਿਸਪੌਂਸ ਟਾਈਮ ਨਹੀਂ ਹੈਗਾ, ਪਰ ਹੁਣ ਜੇ ਤੁਸੀਂ ਕ੍ਰਾਈਮ ਡਾਟਾ ਦੇਖੋ, we're doing really great job. Our sheriff department is doing excellent jobs. We spend a lot of money on it. Now we need to create more jobs. ਜੇ ਜੌਬਾਂ ਹੀ ਨਹੀਂ ਹੋ ਗਈਆਂ ਤਾਂ ਤੁਸੀਂ ਬਾਕੀ ਦੇ ਸੇਫਟੀ ਨੂੰ ਕੀ ਕਰੋਗੇ? ਸੇਫਟੀ is number one priority. We should need it to protect our people and so as a rural community. ਉਹ ਜ਼ਰੂਰੀ ਹੈਗਾ ਆ, ਹੈ ਨਾ। ਤਾਂ ਬਾਕੀ ਸੀਗਾ ਤੁਹਾਡਾ ਦੂਜਾ ਕੁਐਸਚਨ ਸੀਗਾ ਕਿ ਜਿਹੜਾ ਪ੍ਰੋਪਰਟੀ ਦਾ ਨੁਕਸਾਨ ਹੁੰਦਾ ਆ ਜਾਂ ਇਲੀਗਲ ਡੰਪਿੰਗ ਆ ਜਾਂ ਪ੍ਰੋਪਰਟੀ ਕ੍ਰਾਈਮ ਜਿਹੜਾ ਵੱਧ ਰਿਹਾ ਹੈ। ਇਹਦੇ 'ਚ ਬਹੁਤ ਅਗੇਂਸਟ ਹੈਗਾ ਆ, ਖਾਸ ਕਰਕੇ ਜਦੋਂ ਤੁਸੀਂ ਲੋਕਾਂ ਦੇ ਲੀਗਲ ਡੰਪ ਕਰਦੇ, ਫਾਰਮੇ ਨੂੰ ਪੇ ਕਰਨੇ ਪੈਂਦੇ। 5 ਮਹੀਨੇ ਆ ਮੈਂ ਵੀਡੀਓ ਪਾਈ ਸੀਗੀ, ਜੇ ਤੁਸੀਂ ਮੇਰੇ ਫੇਸਬੁੱਕ ਜਾਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖੋ, ਮੇਰੇ ਫਾਰਮ ਦੇ ਲਾਗੇ ਹੀ ਫਰੰਟ 'ਤੇ ਉੱਥੇ ਸੋਫੇ ਸੱਟ ਜਾਂਦੇ ਆ। ਜੇ ਉਹਨਾਂ ਨੂੰ 5 ਮਹੀਨੇ ਹੋ ਗਏ ਕੰਟੀਨਿਊ ਕਾਲਾਂ ਕਰੀ ਦੀਆਂ, they don't answer the phone, they don't call you back, they say we'll pick them up, take them, ਕਿੰਗਸ ਕਾਉਂਟੀ ਕਾਲ ਕਰੋ, within 1 ਵੀਕ ਦੇ ਵਿੱਚ ਆ ਕੇ ਚੁੱਕਦੀ ਆ। ਫ੍ਰੈਜ਼ਨੋ ਵਾਲੇ ਕਿਉਂ ਨਹੀਂ ਚੱਕਦੇ? ਇਹੀ ਤਾਂ ਗੱਲ ਹੈ, ਕਿਉਂ ਨਹੀਂ ਚੁੱਕਦੇ ਹੈਗੇ? ਤੁਹਾਡੇ ਪੈਸੇ ਤੁਸੀਂ ਪੇ ਕਰਦੇ ਆ, ਇਹਨਾਂ ਨੂੰ ਕੁਐਸਚਨ ਪੁੱਛਣੇ ਚਾਹੀਦੇ ਆ, ਕਿਉਂ ਪੋਟ ਹੋਲਸ ਉੱਥੇ ਸਟਿਲ ਹੈਗੇ ਆ, ਕਿਉਂ ਰੋਡਾਂ ਇੰਨੀਆਂ ਟੁੱਟੀਆਂ ਹੋਈਆਂ ਆ, ਇਹਦੇ ਵਿੱਚ ਕਿਉਂ ਆਪਾਂ ਨੂੰ ਇਹ ਚੀਜ਼ਾਂ ਦੇ ਥਰੂ ਜਾਣਾ ਪੈਂਦਾ ਹੈਗਾ। ਵਾਇਰਿੰਗ ਆ ਜਿਹੜੀ ਆ ਸਾਡੇ ਪੰਪ ਦੀ ਆ, ਸਾਡੇ ਫਾਰਮ ਦੇ ਵਿੱਚ ਕਾਪਰ ਥੈਫਟ ਬਹੁਤ ਕਾਪਰ ਥੈਫਟ, ਉਹਨੂੰ ਕਿਉਂ ਨਹੀਂ ਆਪਾਂ ਇੱਦਾਂ ਦਾ ਲਾਭ ਬਣਾਉਂਦੇ ਹੈਗੇ ਆ ਕਿ ਉਹਨੂੰ ਜੇਲ੍ਹ ਹੋਵੇ? ਕਿਉਂ ਤੁਸੀਂ ਇੱਥੇ ਆਪਾਂ 999 ਤੇ ਲਾ ਜਿਹੜਾ ਬਣਾਇਆ ਹੈਗਾ 1000 ਤੋਂ ਲੈਸ ਆ, ਉਹਨੂੰ ਮਾਈਨਰ ਕਹਿੰਦੇ ਆ, ਹਨਾ। ਉਹਨਾਂ ਨੂੰ ਕ੍ਰੌਪ ਦੇ ਨਾਲ ਰਿਵਰਸ ਕਰਤਾ।
ਹਾਂਜੀ ਹੁਣ ਰਿਵਰਸ ਹੋਇਆ ਹੈਗਾ। ਮੈਂ ਸ਼ੈਰਿਫ ਵਾਲੇ ਬਹੁਤ ਨੰਬਰ 1 ਹੈਗੇ ਆ, ਉਹ ਕੰਟਰੋਲ ਕੋਸ਼ਿਸ਼ ਕਰ ਰਹੇ ਆ। ਜੌਨ ਚਰਾਨੀ ਨੇ ਬਹੁਤ ਕੀਤੀਆਂ, ਮੈਂ ਇਹਨਾਂ ਨੂੰ ਆਪ ਕਾਲਾਂ ਕੀਤੀਆਂ ਜੌਨ ਚਰਾਨੀ ਨੂੰ। ਹੋਮਲੈਸ ਦੀ ਬਹੁਤ ਸੀਗੇ, ਤੁਸੀਂ ਬਲੀਵ ਨਹੀਂ ਕਰਨਾ, ਜੌਨ ਚਰਾਨੀ ਨੇ ਵਿਦਨ 1-2 ਦਿਨਾਂ ਦੇ ਵਿੱਚ ਸਾਰੇ ਸ਼ੈਰਿਫ ਦੇ ਡਿਪਾਰਟਮੈਂਟ ਦੇ ਘੱਲਿਆ। ਸੈਲਮੇ ਦੇ ਵਿੱਚੋਂ, ਕਾਉਂਟੀ ਦੇ ਵਿੱਚੋਂ ਉਹਨੇ ਆਪਣਾ ਇੱਕ ਸਿਟੀ ਬਣਾਈ ਹੋ ਸੀਗੀ, ਟੈਂਟ ਸਿਟੀ। ਉੱਥੇ ਹੋਣੇ ਆ ਮੇਰੇ ਖਿਆਲ 60-70 ਹੋਮਲੈਸ ਸੀਗੇ। ਉਹਨਾਂ ਨੂੰ ਉੱਥੋਂ ਮੂਵ ਕੀਤਾ। ਕਾਉਂਟੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ, ਜੌਨ ਚਰਾਨੀ ਨੇ। ਤਾਂ ਸਿਟੀ ਦੇ ਨਾਲ ਮਿਲ ਕੇ ਉਹਨਾਂ ਨੂੰ ਉੱਥੋਂ ਮੂਵ ਕੀਤਾ ਗਿਆ, ਰਾਈਟ। ਉਹ ਲੋਕਾਂ ਨੂੰ ਥ੍ਰੈਟਸ ਆ, ਲੋਕੀ ਐਤਕੀ ਕੰਫਰਟੇਬਲ ਨਹੀਂ ਫੀਲਿੰਗ ਕਰਦੇ ਹੈਗੇ ਬਾਹਰ ਜਿੱਥੇ ਹੋਮਲੈਸ ਆ। ਇਹ ਭਾਜੀ ਆਪਣੀ ਇਕੱਲੀ ਕਾਉਂਟੀ ਦੀ ਨਹੀਂ, ਬੈਕਰ ਸਪੀਡ ਡਾਊਨਟਾਊਨ 'ਚ ਜਾਓ, ਹਜ਼ਾਰਾਂ ਲੋਕੀ ਉੱਤੇ ਬੈਠੇ ਆ। ਇਹ ਤਾਂ ਸਟੇਟ ਨੂੰ ਸੋਚਣਾ ਪੈਣਾ ਕਿ ਇਹਨਾਂ ਨੂੰ ਤੁਸੀਂ ਪੈਸੇ ਪੇ ਕਰਕੇ ਨਹੀਂ ਹੋ ਸਕਦੇ ਹੈਗੇ। ਤੁਸੀਂ ਇਹਨਾਂ ਦੀ ਮੈਂਟਲ ਜਿਹੜੇ ਇਲਨੈਸ ਆ, ਇਹਨਾਂ ਨੂੰ ਤੁਸੀਂ ਸੋਸ਼ਲ, ਇਹਨਾਂ ਨੂੰ ਤੁਸੀਂ ਹੌਸਪੀਟਲਾਂ 'ਚ ਦਾਖਲ ਕਰਵਾਵੋ, ਤੁਸੀਂ ਇਹਨਾਂ ਨੂੰ ਟਰੀਟਮੈਂਟ ਦੇਵੋ। ਤਾਂ ਇਹ ਜ਼ਰੂਰੀ ਆ, ਨਾ ਕਿ ਹੈਗੇ ਤੁਸੀਂ ਇਹਨਾਂ ਨੂੰ ਫ੍ਰੀ, ਇਹਨਾਂ ਨੂੰ ਤੁਸੀਂ EBT ਦੇਈ ਚਲੋ, ਇਹਨਾਂ ਨੂੰ ਫ੍ਰੀ ਫੂਡ ਦੇਈ ਚਲੋ, ਫ੍ਰੀ ਹਾਊਸਿੰਗ। ਇਹਨਾਂ ਨੇ ਕੋਈ ਵੀ ਕੁਛ ਨਹੀਂ ਕਰਨਾ ਹੈਗਾ। These peoples need more attentions on facilities. They need to put them in there, 6 them rehab, 1 year rehab ਕਰੋ ਇਹਨਾਂ ਨੂੰ। ਫਿਰ ਕੋਈ ਇੱਦਾਂ ਦੀ ਕੋਈ ਸਟੇਟ ਦੀ ਪ੍ਰੋਬਲਮ ਆ, ਇਹ ਐਵਰੀਵੇਅਰ। ਸੈਕਰਾਮੈਂਟੋ ਡਾਊਨਟਾਊਨ 'ਚ ਦੇਖ ਲਓ ਤੁਸੀਂ, ਸੈਨ ਫਰਾਂਸਿਸਕੋ ਡਾਊਨਟਾਊਨ 'ਚ ਉਹ ਕਿਉਂ ਨਹੀਂ ਹੋ ਰਿਹਾ? ਸਟੇਟ ਨੇ ਕਰਨਾ, ਗਵਰਨਰ ਨੇ ਕਰਨਾ। ਗਵਰਨਰ ਕੀ ਕਰਦਾ ਹੈਗਾ ਹੁਣ? ਤੁਸੀਂ ਐਜ਼ ਅ ਸੁਪਰਵਾਈਜ਼ਰ ਇਸ ਚੀਜ਼ ਨੂੰ ਇਨਫਲੂਐਂਸ ਕਰ ਸਕਦੇ ਹੋ? Absolutely. I would make sure that we will point at those things, and we will talk to Sacramento directly and get their resources out here. Resources ਕਿਉਂ ਨਹੀਂ ਸਾਨੂੰ ਮਿਲ ਸਕਦੇ ਆ? ਸਾਡੀ ਕਾਉਂਟੀ ਇੰਨਾ ਟੈਕਸ ਪੇ ਕਰਦੀ ਆ, ਤਾਂ ਆਪਾਂ ਨੂੰ ਉਹ ਚੀਜ਼ਾਂ ਜ਼ਰੂਰੀ ਹੈਗੀਆਂ ਆ ਕਿ ਸਾਨੂੰ ਪਤਾ ਹੋਵੇ ਕਿਹੜੇ ਰਿਸੋਰਸਿਸ ਆ। ਮੋਸਟਲੀ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ, ਰਾਈਟ। ਹੁਣ ਸੌਰੀ ਟੂ ਸੇ ਦੈਟ, ਮੈਂ ਕਾਫੀ ਚੀਜ਼ਾਂ 'ਚ ਦੇਖਿਆ ਹੈਗਾ ਸਿਟੀ ਕੌਂਸਲ ਮੈਂਬਰਾਂ ਦੇ ਵਿੱਚ ਆ, ਜੇ ਤੁਹਾਡਾ ਐਕਸਪੀਰੀਅੰਸ ਬੈਕਗਰਾਊਂਡ ਨਹੀਂ ਹੈਗਾ, ਤੁਸੀਂ ਬਿਜ਼ਨਸਮੈਨ ਨਹੀਂ ਮਾਈਂਡਡ ਹੈਗੇ, ਤੁਸੀਂ ਉਹਨੂੰ ਇੱਕ ਤਰ੍ਹਾਂ ਦੀ, ਮੈਂ ਹੁਣ ਐਵਰੀ ਵੀਕ ਦੇ ਵਿੱਚ ਮੇਰਾ $30-35,000 ਦੀ ਪੇ ਰੋਲ ਆ, ਮੈਂ ਚੈੱਕ ਤੇ ਫਰੰਟ ਤੇ ਸਾਈਨ ਕਰਦਾ, ਨਾ ਕਿ ਬੈਕ ਤੇ ਕਰਦਾ, ਰਾਈਟ। ਮੇਕ ਸ਼ੋਰ ਮੈਨੂੰ ਕਿੰਨੇ ਵੇਜਸ ਦੇਣੀ ਆ, ਕਿੰਨੀ ਇੰਸ਼ੋਰੈਂਸ ਦੀ ਟੇਕ ਕੇਅਰ ਆ, ਕਿੰਨੇ ਇੰਪਲਾਈ ਆਉਂਦੇ ਨਹੀਂ ਹੈਗੇ, ਕਿੰਨਾ ਹਾਸਲ ਕਰਨਾ ਪੈਂਦਾ ਐਵਰੀ ਡੇ ਟੂ ਡੇ ਫਾਰਮਿੰਗ ਦੇ ਵਿੱਚ, ਕਿਹੜੀ ਸਪਰੇਅ ਕਰਨੀ ਆ, ਕੋਈ ਪ੍ਰਾਈਸਿਸ ਦਾ ਨਹੀਂ ਪਤਾ ਹੈਗਾ। $1,540 ਦੀ ਚੈੱਕ ਹਜੇ ਹੁਣ ਪਿਛਲੀ 2 ਵੀਕਾਂ ਹੋਈਆਂ ਰੀਜ਼ਨ ਦੀ ਚੁੱਕੀ ਆ। ਇਹੀ ਰੇਟ ਸੀਗਾ ਜਦੋਂ ਅਸੀਂ ਇੱਥੇ ਆਏ ਇੰਡੀਆ ਤੋਂ। 40 ਸਾਲ ਬਾਅਦ ਵੀ ਸੇਮ ਰੇਟ ਆ, ਹਨਾ। ਇਹ ਕਿਹਨੇ ਕਰਨਾ ਹੈਗਾ ਆ? ਤੁਸੀਂ ਦੱਸੋ ਕੌਣ ਕਰੂਗਾ ਇਹ? ਰੀਜ਼ਨ ਪਾਰਕਿੰਗ ਐਸੋਸੀਏਸ਼ਨ ਦੇ ਵਿੱਚ ਮੈਂ ਬੋਰਡ ਮੈਂਬਰ ਰਿਹਾ, ਰਾਈਟ। ਉੱਥੇ ਵੀ ਇਹੀ ਆ, ਉਹ ਕਹਿੰਦੇ ਕਿ ਜਦੋਂ ਮਾਰਕੀਟਿੰਗ ਔਰ ਪੈਕਿੰਗ ਹਾਊਸ ਆ, ਉਹ ਪੈਕਿੰਗ ਹਾਊਸ ਤੁਹਾਡੇ 8% ਤਾਂ ਉਹਨੇ ਲੈ ਲਿਆ, ਉਹਨਾਂ ਨੂੰ ਘਾਟਾ ਕੀ ਪੈਣਾ? ਸਾਰਾ ਕੋਈ ਬਰਡਨ ਦਾ ਫਾਰਮਰ 'ਤੇ ਜਾਂਦੀ, ਪੈਕਿੰਗ ਦਾ ਖਰਚਾ ਵੀ ਫਾਰਮਰ 'ਤੇ ਆ। ਪ੍ਰਾਈਜ਼ ਐਵੇਂ ਨਹੀਂ ਸੈੱਟ। ਪਿਛਲੇ 4 ਸਾਲਾਂ ਦੇ ਵਿੱਚ ਇੰਨੇ ਲੋਕੀ ਬੈਂਕਰਪਸੀਜ਼ ਕਰ ਰਹੇ ਆ, ਫਾਰਮਰ ਇੱਥੋਂ ਮੂਵ ਹੋ ਕੇ ਦੂਜੀਆਂ ਸਟੇਟਾਂ 'ਚ ਜਾ ਰਹੇ ਆ। And those are county's problem. When you're going to lose those people, you're going to lose the income, you're going to lose these kids from the school, and everything is going to affect together. ਸੋ ਗੱਲਬਾਤ ਆਪਾਂ ਕਰ ਰਹੇ ਹਾਂ ਨਰਿੰਦਰ ਨਿਕ ਸਹੋਤਾ ਹੁਣਾਂ ਦੇ ਨਾਲ, ਜੋ ਕਿ ਫਰੈਜ਼ਨੋ ਕਾਉਂਟੀ ਸੁਪਰਵਾਈਜ਼ਰ ਡਿਸਟ੍ਰਿਕਟ 4 ਦੇ ਲਈ ਇੱਕ ਕੈਂਡੀਡੇਟ ਨੇ, ਇਲੈਕਸ਼ਨ ਰਨ ਕਰ ਰਹੇ ਆ। ਜਾਂਦੇ ਨਿਕ ਸਹੋਤਾ ਜੀ ਕੀ ਕਹਿਣਾ ਚਾਹੁੰਦੇ ਆ? ਜਾਂਦੇ ਮੈਂ ਇਹੀ ਕਹੂੰਗਾ ਕਿ ਤੁਸੀਂ ਉਸ ਨੂੰ ਚੁਣੋ ਜਿਹਦਾ ਪ੍ਰੈਕਟੀਕਲ ਐਕਸਪੀਰੀਅੰਸ ਹੋਵੇ, ਜਿਹਨੇ ਕੰਮ ਕੀਤੇ ਹੈਗੇ ਆ। ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ, ਮੈਂ ਆਪਣੇ ਬਿਜ਼ਨਸ ਦੇ ਤੌਰ 'ਤੇ ਰਨ ਕਰ ਰਿਹਾ, ਇਸੇ ਤਰ੍ਹਾਂ ਕਾਉਂਟੀ ਰਨ ਹੋਊਗੀ। ਆਈ ਐਮ ਰਾਈਡਿੰਗ ਔਨ ਦ ਫਰੰਟ ਆਫ ਦ ਚੈੱਕ, ਨਾਟ ਔਨ ਦੀ ਬੈਕ ਆਫ ਦ ਚੈੱਕ ਲਾਈਕ ਅਦਰ ਕੈਂਡੀਡੇਟ ਡਜ਼, ਜਿਹੜੇ ਮੇਰੇ ਓਪੋਨੈਂਟਸ ਹੈਗੇ ਆ। ਤੁਸੀਂ, ਮੇਰਾ ਆਪਣਾ ਐਕਸਪੀਰੀਅੰਸ ਹੈ ਆਪਣਾ ਫਾਰਮਿੰਗ ਦਾ, ਮੈਨੂੰ ਪਤਾ ਕਿਹੜਾ ਕੀ ਡੇ ਟੂ ਡੇ ਕੰਮ ਕਰਨਾ ਫਾਰਮ ਦੇ ਵਿੱਚ, ਕਿਹੜੀਆਂ ਰਿਸਟ੍ਰਿਕਸ਼ਨਾਂ, ਕਿਹੜੀਆਂ ਪ੍ਰੋਬਲਮ ਆਉਂਦੀਆਂ, ਕਿੱਥੇ ਅਸੀਂ ਰੈਗੂਲੇਸ਼ਨ ਓਵਰਬਰਡਨ ਆ, ਕਿੱਥੇ ਹੈਗੀ ਆ ਸਮਾਲ ਬਿਜ਼ਨਸ ਨੂੰ ਆਪਾਂ ਅਪਰਚੁਨਿਟੀ ਉਹਨਾਂ ਨੂੰ ਫਰੰਟ 'ਤੇ ਲਿਆ ਸਕਦੇ ਹਾਂ, ਕਿੱਥੇ ਪੈਸੇ ਖਰਚਣੇ ਹੈਗੇ ਆ। ਤਾਂ ਮੇਰੀ ਕੋਸ਼ਿਸ਼ ਇਹ ਹੈਗੀ ਆ ਸਾਰਿਆਂ ਨੂੰ, ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਕਿ I understand the real world experience. I don't talk about the problem, I talk about the solution. So choose your boat is your choice. So ਜੇ ਆਪਾਂ ਬੈਟਰ ਕਾਉਂਟੀ ਨੂੰ ਕਰਨਾ ਚਾਹੁੰਦੇ ਹਾਂ
ਤਾਂ ਮੇਰੀ ਵੈਬਸਾਈਟ 'ਤੇ ਮੇਰਾ ਐਕਸਪੀਰੀਅੰਸ ਦੇਖੋ, ਜੋ ਪ੍ਰੋਗਰਾਮ ਜੋ ਕੀਤੇ ਆ ਉਹ ਕਹੋ। ਮੈਂ ਲਾਸਟ ਦੇ ਵਿੱਚ ਇੱਕ ਹੋਰ ਗੱਲ ਕਹਿਣੀ ਮੰਗਦਾ ਹੈਗਾ ਕਿ ਤੁਸੀਂ ਮੇਰੇ ਕੰਮ ਕੀਤੇ ਮੈਨੂੰ ਡਾਇਰੈਕਟਲੀ ਜਦੋਂ ਮਰਜ਼ੀ ਮਿਲੋ। ਜਦੋਂ ਮੈਂ ਬੋਰਡ 'ਤੇ ਵੀ ਜਾਊਂਗਾ ਕਦੀ ਵੀ ਇਹ ਨਹੀਂ ਹੋਊਗਾ ਕਿ ਤੁਹਾਨੂੰ ਮੈਂ ਵਾਪਸ ਕਾਲ ਨਾ ਕਰਾਂ। ਮੈਂ ਐਥਿਕਸ ਦੇ ਕੰਮ ਕਰ ਰਿਹਾ। ਮੈਂ ਆਪਣੇ ਜੋ ਕੰਮ ਕੀਤੇ ਆ ਉਹਨਾਂ ਨੂੰ ਗਾਹਾਂ ਜਾਣਾ ਚਾਹੁੰਦਾ, ਆਪਣੀ ਸਾਰਿਆਂ ਨੂੰ ਕਮਿਊਨਿਟੀਜ਼ ਨੂੰ ਅਪਲਿਫਟਿੰਗ ਹੋਵੇ ਤਾਂ ਆਪਾਂ ਕਾਉਂਟੀ ਲਈ ਬੈਟਰ ਹੈਗੇ ਆ, ਤਾਂ ਗਾਹਾਂ ਆਪਾਂ ਇੱਥੇ ਕਮਿਊਨਿਟੀ 'ਚ ਰਹਿ ਸਕਦੇ ਹਾਂ। ਤਾਂ ਲਾਸਟ ਦੇ ਵਿੱਚ ਆ ਸਾਰਿਆਂ ਨੂੰ ਕਿ ਪਲੀਜ਼ ਗੋ ਟੂ ਮਾਈ ਵੈਬਸਾਈਟ sahotaforsupervisor.com, ਉੱਤੇ ਕਨੈਕਟ ਕਰੋ ਮੈਨੂੰ, ਤੁਸੀਂ ਫੋਨ ਕਰੋ, ਕੋਈ ਵੀ ਤੁਸੀਂ ਮੇਰੇ ਨਾਲ ਸਿੱਧਾ 1-to-1 ਗੱਲ ਕਰਨੀ ਆ। ਕੋਈ ਵੀ ਜਿਹੜੀਆਂ ਮੈਂ ਗੱਲਾਂ ਕਰਦਾ ਇੱਥੇ ਭਾਜੀ ਉਹਨਾਂ ਦੇ ਥਰੂ ਆ, ਮੈਂ ਉਹਨਾਂ ਪੋਲੀਟੀਸ਼ੀਅਨਾਂ ਤੋਂ ਨਹੀਂ ਹੈਗਾ ਗੱਲਾਂ ਕਰਨ ਵਾਲਿਆਂ 'ਚੋਂ। ਆਪਾਂ ਐਕਸ਼ਨ ਵਾਲੇ ਆ, ਲੋਕੀ ਦੇਖ ਕੇ ਐਕਸ਼ਨ ਦੇ ਵੋਟ ਪਾਉਂਦੇ ਆ, ਰਾਈਟ। ਸੋ ਸਾਰਿਆਂ ਦਾ ਧੰਨਵਾਦ। ਜ਼ਰੂਰ ਆਪਣੀ ਵੋਟ ਯੂਜ਼ ਕਰੋ। ਆਪਣੇ ਲੋਕੀ ਵੋਟਾਂ ਨਹੀਂ ਪਾਉਂਦੇ ਹੈਗੇ ਆ, ਪੰਜਾਬੀ ਖਾਸ ਕਰਕੇ, ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਪਲੀਜ਼ ਜੂਨ 2 ਤਾਂ ਹੀ ਤੁਹਾਡੀ ਵੋਇਸ ਜਾਊਗੀ ਉੱਤੇ, ਨਹੀਂ ਤਾਂ ਫਿਰ ਆਪਾਂ ਠੀਕ ਆ, ਹੈ ਨਾ ਜੀ। ਨਹੀਂ ਤਾਂ ਫਿਰ ਜਿੱਦਾਂ ਚੱਲਦਾ ਚੱਲੀ ਜਾਣਾ। ਹਾਂ ਜੀ, ਚੱਲੀ ਜਾਣਾ, ਇਹਨੂੰ ਕੋਈ ਚੇਂਜ ਨਹੀਂ ਹੋਊਗਾ। ਥੈਂਕ ਯੂ ਨੈਕਸਟ ਸਹੋਤਾ ਜੀ, ਬੜੀ ਮਿਹਰਬਾਨੀ।